7.4 ਮੈਗਨੀਚਿਊਡ ਦਾ ਭੁਚਾਲ 107 ਕਿਲੋਮੀਟਰ ਜਾਣੀ ਕਿ 66 ਮੀਲ ਜਿਹੜਾ ਡੈਫਥ ਡੂੰਘਾ ਸੀਗਾ ਯੂਐਸ ਜੀਓਲੋਜੀਕਲ ਸਰਵੇ ਦੇ ਮੁਤਾਬਕ। ਐਪੀਸੈਂਟਰ ਇਹਦਾ ਜਿਹੜਾ ਸੈਨੋਜ਼ੇ ਡੈਲ ਪਾਲਮਾਰ ਜੋ ਚੋਕੋ ਰੀਜਨ ਆ ਉੱਥੇ ਦਾ ਕੋਲੰਬੀਆ ਦਾ ਉੱਥੇ ਆਇਆ ਆ। ਕਹਿੰਦੇ ਵੀ ਪੂਰੇ ਮੁਲਕ ਦੇ ਵਿੱਚ ਜਿਹੜੇ ਭੁਚਾਲ ਦੇ ਜਿਹੜੇ ਝਟਕੇ ਆ ਉਹ ਫੀਲ ਕੀਤੇ ਗਏ ਹੈਗੇ ਆ। ਈਵਨ ਵੈਨਜ਼ੂਏਲਾ, ਇਕਵਾਡੋਰ ਤੇ ਪਨਾਮਾ ਜਿਹੜੇ ਗੁਆਂਢੀ ਮੁਲਕ ਹੈਗੇ ਉਹਨਾਂ ਦੇ ਵਿੱਚ ਵੀ ਜਿਹੜੇ ਫੀਲ ਕੀਤੇ ਗਏ ਹੈਗੇ ਆ। ਇਹ ਜਦੋਂ ਆਇਆ 2 ਮਹੀਨੇ ਪਹਿਲਾਂ ਇੱਕ ਭੁਚਾਲ ਆਇਆ ਸੀ ਵੈਨਜ਼ੂਏਲਾ ਦੇ ਵਿੱਚ, ਤੁਹਾਨੂੰ ਯਾਦ ਹੋਊਗਾ 2 ਮਹੀਨੇ ਪਹਿਲਾਂ, ਜਿਹਦੇ ਨਾਲ 6100 ਲੋਕਾਂ ਦੀ ਜਿਹੜੀ ਮੌਤ ਹੋਈ ਸੀ। ਸੋ ਬਹੁਤ ਵੱਡਾ ਭੁਚਾਲ ਜਿਹੜਾ ਆ ਵੈਨਜ਼ੂਏਲਾ ਦੇ ਵਿੱਚ ਆਇਆ ਸੀਗਾ। ਸੋ ਬਗੋਟਾ ਦੇ ਵਿੱਚ ਵੀ ਜਿਹੜੇ ਝਟਕੇ ਆ ਫੀਲ ਕੀਤੇ ਗਏ ਹੈਗੇ ਆ। ਕਿਸੇ ਤਰ੍ਹਾਂ ਦੀ ਸੁਨਾਮੀ ਥ੍ਰੈਟ ਨਹੀਂ ਇਸ਼ੂ ਕੀਤੀ ਗਈ ਹੈਗੀ ਜੋ ਕੋਲੰਬੀਆ ਦੇ ਪੈਸੀਫਿਕ ਕੋਸਟ ਦੇ ਵਿੱਚ ਜੋ ਭੁਚਾਲ ਆਇਆ ਹੈਗਾ ਆ। ਯੂਐਸ ਗਵਰਨਮੈਂਟ ਨੇ ਇਹ ਕਿਹਾ ਵੀ ਉਹ ਕੋਲੰਬੀਆ ਨੂੰ ਪੂਰੀ ਸਪੋਰਟ ਕਰਨਗੇ। ਜੋ ਮਾਰਕੋ ਰੂਬੀਓ ਆ ਸੈਕਟਰੀ ਆਫ ਸਟੇਟ, ਉਹ ਕਹਿੰਦੇ ਵੀ ਅਸੀਂ ਬੜੀ ਕਲੋਜ਼ਲੀ ਮੋਨੀਟਰ ਕਰ ਰਹੇ ਹੈਗੇ ਇਸ ਨੂੰ, ਤੇ ਜਿੱਦਾਂ ਦੀ ਵੀ ਜਿਹੜੀ ਮੈਡੀਕਲ ਜਾਂ ਹੋਰ ਸਰਵਿਸਿਜ਼ ਦੀ ਹੈਲਪ ਹੋਊਗੀ ਉਹ ਅਸੀਂ ਪੂਰੀ ਕਰਾਂਗੇ। ਤੇ ਯੂਐਸ ਦੇ ਜਿਹੜੇ ਸਿਟੀਜ਼ਨਸ ਆ ਕੋਲੰਬੀਆ ਦੇ ਵਿੱਚ ਉਹਨਾਂ ਨੇ ਕਿਹਾ ਵੀ ਰਜਿਸਟਰ ਕਰੋ ਆਨਲਾਈਨ ਯੂਐਸ ਸਟੇਟ ਡਿਪਾਰਟਮੈਂਟ ਦੇ ਨਾਲ, ਤਾਂ ਕਿ ਸਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਮਿਲ ਸਕੇ। ਇਵੈਕੂਏਸ਼ਨ ਤੇ ਰੈਸਕਿਊ ਐਫਰਟਸ ਜਿਹੜੀਆਂ ਚੱਲ ਰਹੀਆਂ ਆ, ਕਿਉਂਕਿ ਬਹੁਤ ਸਾਰੇ ਲੋਕ ਹਜੇ ਵੀ ਬਿਲਡਿੰਗਾਂ ਦੇ ਥੱਲੇ ਜਿਹੜੇ ਆ ਦੱਬੇ ਹੋਏ ਹੈਗੇ ਆ, ਕਿਉਂਕਿ ਕੁਝ ਘੰਟੇ ਪਹਿਲਾਂ ਜਿਹੜਾ ਇਹ ਭੁਚਾਲ ਆਇਆ ਸੀ ਕਹਿੰਦੇ ਵੀ 20 ਬਿਲਡਿੰਗਸ ਕਈ ਜਿਹੜੀਆਂ ਹਾਈ ਰਾਈਜ਼ ਸੀਗੀਆਂ ਉਹ ਟੋਟਲੀ ਜਿਹੜੀਆਂ ਥੱਲੇ ਡਿੱਗ ਪਈਆਂ, ਕ੍ਰੈਸ਼ ਹੋ ਗਈਆਂ ਹੈਗੀਆਂ। ਹਸਪੀਟਲ ਵੀ ਬੁਰੀ ਤਰ੍ਹਾਂ ਜਿਹੜੇ ਡੈਮੇਜ ਹੋਏ ਹੈਗੇ ਆ ਕੋਲੰਬੀਆ ਦੇ ਵਿੱਚ। ਸਕੂਲਸ ਤੇ ਯੂਨੀਵਰਸਿਟੀਜ਼ ਜੋ ਆ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ ਆ। ਸੋ ਬਹੁਤ ਵੱਡਾ ਭੁਚਾਲ ਹੁੰਦਾ, ਤੁਹਾਨੂੰ ਪਤਾ ਹੀ ਆ 7.4 ਮੈਗਨੀਚਿਊਡ ਦਾ, ਜਿਹਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਕੋਲੰਬੀਆ ਦੇ ਵਿੱਚ ਜਾਨੀ ਤੇ ਮਾਲੀ ਹੋਇਆ। ਅਲਟਿਗਰੇ ਫਾਲਟ ਲਾਈਨ ਪੈਂਦੀ ਹੈ ਹਰਜੋਤ ਸਿੰਘ ਜੀ, ਸਾਊਥ ਅਮਰੀਕਾ ਦੀ ਜਿਹੜੀ ਇਹ ਪਲੇਟ ਆ ਉਸ ਦੇ ਵਿੱਚ ਨਾਜ਼ਟਾ ਪਲੇਟ ਤੇ ਜਿਹੜੀ ਸਾਊਥ ਅਮਰੀਕਾ ਪਲੇਟ ਆ ਇਹ ਆਪਸ ਦੇ ਵਿੱਚ ਸੈਸਮਿਕ ਐਕਟੀਵਿਟੀ ਇਹਨਾਂ ਦੀ ਰਹਿੰਦੀ ਆ। ਗਵਾਂਢੀ ਮੁਲਕ ਨੇ ਇਹ ਦੋਨੋਂ ਹੀ, ਵੈਨੇਜ਼ੁਏਲਾ ਤੇ ਕੋਲੰਬੀਆ, ਜਿੱਥੇ ਇਹ ਦੋ ਵੱਡੇ ਜਿਹੜੇ ਭੁਚਾਲ ਆ ਉਹ ਜਿਹੜੇ ਉਹ ਆਏ ਆ ਤੇ ਬਹੁਤ ਭਾਰੀ ਨੁਕਸਾਨ ਜਿਹੜੇ ਕਰਦੇ ਗਏ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਜਿਹੜੀ ਸਥਿਤੀ ਬਣਦੀ ਆ। ਲੈਟਿਨ ਅਮਰੀਕਾ ਦੇ ਜਿਹੜੇ ਮੁਲਕ ਨੇ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਸਾਰਾ ਕੁਛ ਜਿਹੜਾ ਉਹ ਰਹਿੰਦਾ ਹੈ, ਕਿੱਦਾਂ ਦਾ ਇਨਫਰਾਸਟਰਕਚਰ ਤੇ ਉਹ ਸਾਰੀਆਂ ਚੀਜ਼ਾਂ ਹੈਗੀਆਂ। ਸੋ ਵੈਨੇਜ਼ੁਏਲਾ ਦਾ ਤੁਸੀਂ ਦੱਸ ਹੀ ਦਿੱਤਾ ਆ। ਇਹ ਆંકੜਾ, ਇਹ ਜਿਹੜਾ ਨੰਬਰ ਆ ਮਰਨ ਵਾਲਿਆਂ ਦਾ, ਇਹ ਅਜੇ ਵਧੂਗਾ। ਇਹ ਕਿਆਸ ਰਹੀਆਂ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਹੈਗੀਆਂ। ਸੋ ਇਹ ਜਿਹੜਾ ਭੁਚਾਲ ਆ ਇਹ ਸਮੁੰਦਰ ਤੋਂ ਅੰਦਰ ਹੀ ਸੀਗਾ, ਧਰਤੀ ਦੇ ਜਿਹੜਾ ਇਹ ਹੇਠਾਂ ਜਿੱਥੇ ਲੈਂਡ ਆ, ਜਿੱਥੇ ਲੋਕ ਵਸਦੇ ਨੇ, ਉੱਥੇ ਜਿਹੜਾ ਇਹ ਭੁਚਾਲ ਆ ਵੱਡਾ ਜਿਹੜਾ ਆਇਆ ਹੈਗਾ ਆ। ਸੋ ਕਈਆਂ ਨੂੰ ਜਿਹੜਾ ਜਿਉਂਦਿਆਂ ਵੀ ਹਰਜੋਤ ਸਿੰਘ ਜੀ ਕੱਢਿਆ ਗਿਆ ਆ। ਸਰਚ ਐਂਡ ਰੈਸਕਿਊ ਦੇ ਆਲਰੇਡੀ ਆਪਰੇਸ਼ਨ ਆ ਉਹ ਸ਼ੁਰੂ ਕਰ ਦਿੱਤੇ ਗਏ ਆ। ਸੈਨੋਜ਼ੇ ਡਲ ਪਲਮਾਰ ਚੋਕੋ ਕਰਕੇ ਜਿਹੜਾ ਸ਼ਹਿਰ ਆ, ਇਹ ਕੁਏਕ ਦਾ ਜਿਹੜਾ ਐਪੀਸੈਂਟਰ ਆ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਰਿਹਾ ਹੈਗਾ ਆ। ਤੇ ਉਮੀਦ ਕਰਦੇ ਆ ਵੀ ਰਾਹਤ ਕਾਰਜ ਸਮੇਂ ਸਿਰ ਇੱਥੇ ਜਿਹੜੇ ਲੋਕਾਂ ਨੂੰ ਮਿਲਣ ਤੇ ਜਿੰਨੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਆ ਉਹ ਉੱਥੇ ਬਚ ਜਾਣ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਗਾਜ਼ਾ ਦਾ ਜਿਹੜਾ 15 ਨੁਕਾਤੀ ਪਲਾਨ ਆ ਉਹ ਜਾਰੀ ਕੀਤਾ ਸੀ। ਕੱਲ ਵੀਕਐਂਡ ਦੇ ਉੱਤੇ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ ਨਿਤਨਯਾਹੂ, ਉਸ ਨੇ ਰੱਦ ਕਰ ਦਿੱਤਾ। ਕਹਿੰਦਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ। ਕਹਿੰਦਾ ਵੀ ਉਨੀ ਦੇਰ ਤੱਕ ਅਸੀਂ ਕਿਸੇ ਵੀ ਪਲਾਨ ਨੂੰ ਮਨਜ਼ੂਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਹਮਾਸ ਵਾਲਿਆਂ ਨੂੰ ਪੂਰੀ ਤਰ੍ਹਾਂ ਡਿਸਆਰਮ ਨਹੀਂ ਕਰ ਦਿੱਤਾ ਜਾਂਦਾ। ਬੋਰਡ ਆਫ ਪੀਸ ਰੋਡ ਮੈਪ ਦੇ ਤਹਿਤ ਇਸ ਪਲਾਨ ਨੂੰ ਰਿਜੈਕਟ ਕਰ ਦਿੱਤਾ ਗਿਆ ਹੈਗਾ ਆ। ਇਹ ਬੋਰਡ ਆਫ ਪੀਸ ਉਹੀ ਆ ਜਿਹਦੇ ਵਿੱਚ ਬਿਲੀਅਨ ਡਾਲਰ ਦੇ ਕੇ ਵੱਖ-ਵੱਖ ਮੁਲਕ ਆਪੋ ਆਪਣੀ ਜਿਹੜੀ ਸੀਟ ਆ ਉਹਨਾਂ ਨੇ ਖਰੀਦੀ ਹੈਗੀ ਆ ਇਸ ਬੋਰਡ ਆਫ ਪੀਸ ਦੇ ਉੱਤੇ, ਜਦ ਕਿ ਕਈ ਮੁਲਕਾਂ ਨੇ ਰੱਦ ਵੀ ਜਿਹੜੀ ਆ ਉਹ ਕਰ ਦਿੱਤੀ ਸੀਗੀ। ਸੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਕੈਟਾਗੋਰੀਕਲੀ ਇਸ ਨੂੰ ਰਿਜੈਕਟ ਕਰ ਦਿੱਤਾ ਆ
ਕਹਿੰਦੇ ਵੀ ਇਹ ਡਿਸਆਰਮ ਹੋਊਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਸਾਡੀਆਂ ਜਿਹੜੀਆਂ ਫੌਜਾਂ ਆ ਉਹ ਗਾਜ਼ਾ ਨੂੰ ਛੱਡ ਕੇ ਵਾਪਸ ਆਉਣਗੀਆਂ। ਹਾਲ ਦੀ ਘੜੀ ਤੱਕ ਵਾਈਟ ਹਾਊਸ ਨੇ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਤੇ ਪਰ ਕਹਿੰਦੇ ਵੀ ਇਹ ਪਤਾ ਲੱਗ ਰਿਹਾ ਵੀ ਉਹ ਬਹੁਤੇ ਬੋਦਰਡ ਨਹੀਂ ਹੈਗੇ ਨੇਤਨਿਆਹੂ ਦੀ ਇਸ ਸਟੇਟਮੈਂਟ ਨੂੰ ਜਿਹੜਾ ਉਹ ਲੈ ਕੇ। ਯੂਐਸ ਦੇ ਅਧਿਕਾਰੀ ਜਿਹੜੇ ਆ ਉਹਨਾਂ ਦੀ ਇੱਕ ਕੋਟ ਆ, ਉਹਨਾਂ ਨੂੰ ਇਜ਼ਰਾਈਲੀ ਜਰਨਲਿਸਟ ਨੇ ਪਬਲਿਸ਼ ਕੀਤਾ। ਉਹ ਕਹਿੰਦੇ ਵੀ ਸਾਨੂੰ ਪਤਾ ਹੈ ਵੀ ਬੀਬੀ ਦੀਆਂ ਯਾਨੀ ਕਿ ਨੇਤਨਿਆਹੂ ਦੀਆਂ ਸਿਆਸੀ ਜ਼ਰੂਰਤਾਂ ਕੀ ਆ, ਪੋਲੀਟੀਕਲ ਨੀਡਸ ਦੇ ਮੁਤਾਬਕ ਉਸ ਦੇ ਦੁਆਰਾ ਇਹ ਜਿਹੜਾ ਬਿਆਨ ਆ ਉਹ ਦਿੱਤਾ ਗਿਆ ਹੈਗਾ ਆ। ਸੋ ਹਮਾਸ ਜਿਹੜਾ ਉਹ ਕਹਿ ਰਹੇ ਸੀਗੇ ਵੀ ਅਸੀਂ ਵੀ ਜਿਹੜਾ ਇਸ ਯੂਐਸ ਦੇ ਦੁਆਰਾ ਬੈਕ ਕੀਤੇ ਗਏ 15 ਪੁਆਇੰਟ ਰੋਡ ਮੈਪ ਆ ਉਹਨੂੰ ਸਾਈਨ ਕਰਦੇ ਆ ਤੇ ਆਪਣੇ ਇਜ਼ਰਾਈਲ ਵਾਲੇ ਵੀ ਜਿਹੜੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੰਨਦੇ ਹੋਣ। ਇਸ ਤੋਂ ਇਲਾਵਾ ਰਾਸ਼ਟਰਪਤੀ ਟਰੰਪ ਹੋਣਾ ਦਾ ਜਿਹੜਾ ਪੀਸ ਪਲਾਨ ਆ ਗਾਜ਼ਾ ਨੂੰ ਜਿਹੜਾ ਉਹ ਲੈ ਕੇ, ਉਸ ਬਾਬਤ ਵੀ ਜਿਹੜੀਆਂ ਚਰਚਾਵਾਂ ਆ ਉਹ ਚੱਲੀਆਂ ਸ਼ੁਰੂ ਹੋਈਆਂ ਸੀਗੀਆਂ। ਉਹਨਾਂ ਨੇ ਇੰਟਰਨੈਸ਼ਨਲ ਸਟੇਬਲਾਈਜੇਸ਼ਨ ਫੋਰਸ ISF ਉਸ ਦੀ ਡਿਪਲੋਇਮੈਂਟ ਦੀ ਗੱਲ ਕੀਤੀ ਸੀ, ਵੀ ਕਹਿੰਦੇ ਵੀ ਉਸ ਨੂੰ ਅਸੀਂ ਰੈਡੀ ਕਰਨ ਦੇ ਲਈ ਰੈਡੀ ਕਰ ਰਹੇ ਹਾਂ, ਉਹਨੂੰ ਡਿਪਲੋਏ ਕਰਨ ਦੇ ਲਈ। ਸੋ ਜੁਲਾਈ ਦੇ ਵਿੱਚ ਪਿਛਲੇ ਮਹੀਨੇ ਕਈ ਜਿਹੜੀਆਂ ਨੈਗੋਸੀਏਸ਼ਨਸ ਆ ਉਹ ਚੱਲੀਆਂ, ਜਿਸ ਦੇ ਵਿੱਚ ਟਰੰਪ ਹੋਣਾ ਨੇ ਇਹ ਐਲਾਨ ਕੀਤਾ ਸੀਗਾ ਵੀ ਇੱਕ ਵੱਡਾ ਜਿਹੜਾ ਮਾਰਕਾ ਆ, ਮਾਈਲਸਟੋਨ ਆ, ਉਹ ਮਾਰ ਲਿਆ ਗਿਆ ਆ ਉਹਨਾਂ ਦੇ ਇਸ ਪਲਾਨ ਨੂੰ ਇੰਪਲੀਮੈਂਟ ਕਰਨ ਦੇ ਲਈ, ਤਾਂ ਜੋ ਇਜ਼ਰਾਈਲ ਦੀ ਇਹ ਜਿਹੜੀ ਲੜਾਈ ਆ ਗਾਜ਼ਾ ਦੇ ਵਿੱਚ ਉਸ ਨੂੰ ਖਤਮ ਕੀਤਾ ਜਾ ਸਕੇ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆ। ਸੋ ਜੇ ਹਮਾਸ ਡਿਸਆਰਮਾਮੈਂਟ ਕਰਦੀ ਆ ਤੇ ਇਹ ਪਲਾਨ ਕਹਿੰਦੇ ਵੀ ਸ਼ਾਇਦ ਅੱਗੇ ਵੱਧ ਸਕਦਾ ਹੈਗਾ ਆ। ਸੀਨੀਅਰ ਜਿਹੜੇ ਹਮਾਸ ਦੇ ਅਧਿਕਾਰੀ ਆ ਉਹਨਾਂ ਦੀ ਜਿਹੜੀ ਨੈਗੋਸ਼ੀਏਟਿੰਗ ਟੀਮ ਦੇ ਵਿੱਚੋਂ ਸੀਗੇ, ਉਹਨਾਂ ਨੇ BBC ਨੇ ਇੱਕ ਵਾਰੀ ਗੱਲ ਕਰਦੇ ਹੋਏ ਕਿਹਾ ਆ ਵੀ ਜਿਹੜੀ ਗੱਲਬਾਤ ਹੋਈ ਆ ਇਸ 15 ਪੁਆਇੰਟ ਪਲਾਨ ਨੂੰ ਲੈ ਕੇ, ਉਹ ਬੜੀ ਲੰਮੀ ਸੀਗੀ ਤੇ ਬੜੀ ਡਿਫਿਕਲਟ ਸਾਡੀ ਲਈ ਇਹ ਜਿਹੜੀ ਗੱਲਬਾਤ ਜਿਹੜੀ ਉਹ ਰਹੀ ਹੈਗੀ ਆ। ਪਰ ਹੁਣ ਇਜ਼ਰਾਈਲ ਦੇ ਨੇਤਨਿਆਹੂ ਆ ਉਹਨਾਂ ਦੇ ਦੁਆਰਾ ਇਸ 15 ਪੁਆਇੰਟ ਪਲਾਨ ਨੂੰ ਰੱਦ ਕਰ ਦਿੱਤਾ ਗਿਆ ਹੈਗਾ ਆ ਤੇ ਕਹਿੰਦੇ ਵੀ ਪੂਰੀ ਡਿਸਆਰਮਾਮੈਂਟ ਹੋਣ ਤੋਂ ਬਾਅਦ ਦੇ ਵਿੱਚ ਹੀ ਅਸੀਂ ਗਾਜ਼ਾ ਚੋਂ ਆਪਣੀਆਂ ਫੌਜਾਂ ਵਾਪਸ ਬੁਲਾਵਾਂਗੇ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਲੜਾਈ ਚੱਲ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਯੂਕਰੇਨ ਦੇ ਡਰੋਨ ਨੇ 13 ਲੋਕਾਂ ਨੂੰ ਜਿਹੜਾ ਰਸ਼ੀਆ ਦੇ ਵਿੱਚ ਮਾਰ ਦਿੱਤਾ ਹੈ ਤੇ 75 ਜਾਣੇ ਜਿਹੜੇ ਆ ਬੜੀ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋਏ ਹੈਗੇ ਆ। ਇਹ ਟੈਟਰਸਤਾਨ ਰੀਜਨ ਹੈਗਾ ਰਸ਼ੀਆ ਦੇ ਇਨਸਾਈਡ, ਜਿੱਥੇ ਇਹ ਅਟੈਕ ਕੀਤਾ ਗਿਆ ਯੂਕਰੇਨ ਵੱਲੋਂ 2 ਸਾਲਾਂ ਦੇ ਤੋਂ ਬਾਅਦ ਏਡਾ ਵੱਡਾ ਜਿਹੜਾ ਅਟੈਕ ਆ ਉਹ ਕੀਤਾ ਗਿਆ ਹੈਗਾ ਆ, ਜਿਹਦੇ ਨਾਲ 75 ਲੋਕ ਬੁਰੀ ਤਰ੍ਹਾਂ ਜੋ ਆ ਫੱਟੜ ਵੀ ਹੋਏ ਹੈਗੇ ਆ। ਯੂਕਰੇਨ ਦੀ ਮਿਲਟਰੀ ਨੇ ਕਿਹਾ ਆ ਵੀ ਇਹਨਾਂ ਨੇ ਇੱਕ ਤੇਲ ਦੀ ਜਿਹੜੀ ਰਿਫਾਈਨਰੀ ਆ ਉਸ ਨੂੰ ਵੀ ਹਿੱਟ ਕੀਤਾ ਹੈਗਾ ਆ ਤੇ ਕਹਿੰਦੇ ਵੀ ਜਿਹੜੇ ਡਰੋਨ ਉਹਨਾਂ ਨੇ ਜੋ ਸ਼ਹਿਰ ਦਾ ਮੇਨ ਹੱਬ ਸੀ, ਆਇਲ ਰਿਫਾਈਨਰੀ ਹੱਬ, ਉਸ ਨੂੰ ਤੇ 2 ਰਿਫਾਈਨਰੀਆਂ ਨੂੰ ਤੇ ਪੈਟਰੋਕੈਮੀਕਲ ਪਲਾਂਟ ਨੂੰ ਪੂਰੀ ਤਰ੍ਹਾਂ ਜਿਹੜਾ ਤਬਾਹ ਕਰ ਦਿੱਤਾ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਇਹ ਕੈਂਪੇਨ ਹੈਗੀ ਆ ਸਾਡੀ ਪੂਰਾ ਜ਼ੋਰ ਲਾਉਣ ਦੀ ਆ ਵੀ ਰਸ਼ੀਆ ਦਾ ਪ੍ਰੈਜ਼ੀਡੈਂਟ ਜਿਹੜਾ ਵਲਾਡੀਮੀਰ ਪੁਟਿਨ ਆ ਉਹ ਨੈਗੋਸ਼ੀਏਸ਼ਨ ਟੇਬਲ ਦੇ ਉੱਤੇ ਆਵੇ ਤੇ ਤਾਂ ਕਿ ਜਿਹੜੀ 4 ਸਾਲਾਂ ਦੀ ਇਨਵੇਜਨ ਸ਼ੁਰੂ ਹੋਈ ਉਹ ਹੈਗੀ ਆ ਪੁਟਿਨ ਵੱਲੋਂ ਉਸ ਨੂੰ ਰੋਕਿਆ ਜਾ ਸਕੇ। ਸੋ ਕਹਿੰਦੇ ਵੀ ਬਹੁਤ ਵੱਡਾ ਜਿਹੜਾ ਮੈਸਿਵ ਡਰੋਨ ਅਟੈਕ ਸੀਗਾ, ਜਿਹਦੇ ਵਿੱਚ ਇੰਡਸਟਰੀਅਲ ਤੇ ਸਿਵਿਲੀਅਨ ਫੈਸਿਲਿਟੀਜ਼ ਹਿੱਟ ਹੋਈਆਂ ਹੈਗੀਆਂ। ਯੂਕਰੇਨ ਦੇ ਜਨਰਲ ਸਟਾਫ ਨੇ ਕਿਹਾ ਆ ਵੀ ਟਨੀਕੋ ਆਇਲ ਰਿਫਾਈਨਰੀ ਜੋ ਆ ਉਸ ਨੂੰ ਹਿੱਟ ਕੀਤਾ ਗਿਆ ਹੈਗਾ। ਇਹ ਜਦ ਕਿ 750 ਮੀਲ ਈਸਟ ਆਫ ਯੂਕਰੇਨ ਬਾਰਡਰ ਆ ਤੇ ਇਹਦੀ ਪੋਪੂਲੇਸ਼ਨ 2,40,000 ਆ। ਸੋ ਇਹ ਤੁਸੀਂ ਦੇਖੋ ਵੀ ਜਿਹੜੇ ਡਰੋਨ ਆ ਉਹ 750 ਮੀਲ ਤੱਕ ਜਿਹੜੇ ਆ ਗਏ ਹੈਗੇ। ਇਹ ਹਰਜੋਤ ਸਿੰਘ ਜੀ ਸਭ ਤੋਂ ਵੱਡਾ ਜਿਹੜੇ ਅਚੰਭੇ ਵਾਲੀ ਜਿਹੜੀ ਉਹ ਗੱਲ ਸੀਗੀ ਵੀ ਯੂਕਰੇਨ ਤੇ ਰਸ਼ੀਆ ਦੇ ਬਾਰਡਰ ਤੋਂ 750 ਮੀਲ ਅੰਦਰ ਰਸ਼ੀਆ ਦੇ ਵਿੱਚ ਜਾ ਕੇ ਜਿਹੜੇ ਡਰੋਨ ਦਾ ਹਮਲਾ ਹੁੰਦਾ ਆ, ਵੀ ਇਹਦੇ ਪਿੱਛੇ ਹੈ ਕੀ ਆ ਕਾਰਨ। ਯੂਕਰੇਨ ਬਹੁਤ ਵਾਰੀ ਡਾਊਨ ਹੋਇਆ ਸੀ, ਪਰ ਫਿਰ ਵੈਸਟ ਦੇ ਦੁਆਰਾ ਹਰ ਵਾਰੀ ਉਹਨਾਂ ਨੂੰ ਹਥਿਆਰ ਮੁਹੱਈਆ ਕਰਾ ਦਿੱਤੇ ਜਾਂਦੇ ਰਹੇ ਆ, ਜਿਹਦੇ ਨਾਲ ਉਹ ਰੂਸ ਦਾ ਜਿਹੜਾ ਲਗਾਤਾਰ ਸਾਹਮਣਾ ਕਰਨ ਦੇ ਵਿੱਚ ਕਾਮਯਾਬ ਰਹਿ ਰਹੇ ਹੈਗੇ ਆ। ਸੋ ਰੂਸ ਦੇ ਅੰਦਰ ਜਾ ਕੇ ਇੰਨਾ ਵੱਡਾ ਜਿਹੜਾ ਉਹ ਹਮਲਾ ਹੋ ਜਾਣਾ, ਇਹ ਵੱਡੀ ਗੱਲ ਆ।
ਯੂਕਰੇਨ ਨੇ ਰੀਸੈਂਟਲੀ ਇੱਕ ਆਇਲ ਰਿਫਾਈਨਰੀ ਦੇ ਉੱਤੇ ਹਮਲਾ ਕੀਤਾ ਸੀਗਾ। ਹੁਣ ਜਿਹੜੀ ਨਾਰਡ ਸਟਰੀਮ ਹਰਜੋਤ ਸਿੰਘ ਜੀ ਪਾਈਪਲਾਈਨ ਆ, ਉਹ ਇੱਕ ਤਾਂ ਆਲਰੇਡੀ ਇਸ ਹਮਲੇ ਦੇ ਵਿੱਚ ਕਹਿੰਦੇ ਵੀ ਨੁਕਸਾਨੀ ਗਈ ਆ, ਤੇ ਰਸ਼ੀਆ ਨੇ ਆਲਰੇਡੀ ਐਲਾਨ ਕਰ ਦਿੱਤਾ ਵੀ ਆਉਂਦੇ ਸਿਆਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਤੇਲ ਤੇ ਜਿਹੜੀ ਨੈਚੁਰਲ ਗੈਸ ਆ ਉਹ ਯੂਰਪ ਵੱਲ ਨੂੰ ਨਹੀਂ ਘੱਲਣੀ ਹੈਗੀ। ਸੋ ਯੂਰਪ ਵਾਲਿਆਂ ਨੂੰ ਦੋਨੋਂ ਪਾਸੋਂ ਮਾਰ ਜਿਹੜੀ ਇਸ ਸਾਰੀ ਚੀਜ਼ ਦੀ ਪੈ ਰਹੀ ਆ। ਇੱਕ ਪਾਸੇ ਜਿਹੜੀ ਮਿਡਲ ਈਸਟ ਦੀ ਇਹ ਜਿਹੜੀ ਲੜਾਈ ਹੈ ਸਟ੍ਰੇਟ ਆਫ ਹਾਰਮੁਜ਼ ਦੇ ਬੰਦ ਹੋਣ ਦੇ ਕਰਕੇ, ਉਹਦੇ ਨਾਲ ਜਿਹੜਾ ਤੇਲ ਉਧਰ ਨੂੰ ਉਹਨਾਂ ਦੇ ਕੋਲ ਆਉਂਦਾ ਸੀਗਾ ਉਸ ਰਾਹ ਦੇ ਜ਼ਰੀਏ, ਉਹਦੇ ਉੱਤੇ ਵਿੱਚ ਅੜਚਣ ਆਈ ਆ। ਰੈੱਡ ਸੀ ਦੇ ਵਿੱਚ ਜਿਹੜੇ ਹਾਊਦੀਜ਼ ਆ ਉਹ ਸਾਊਦੀ ਅਰੇਬੀਆ ਵਾਲਿਆਂ ਨੂੰ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦੇ ਉੱਤੇ ਹਮਲੇ ਜਿਹੜੇ ਉਹ ਕਰ ਰਹੇ ਉਹਨਾਂ ਦੇ ਟੈਂਕਰਸ ਦੇ ਉੱਤੇ। ਉਹ ਵੀ ਸਿਚੁਏਸ਼ਨ ਉਸ ਤਰੀਕੇ ਦੀ ਬਣੀ ਆ। ਰਸ਼ੀਆ ਵਾਲੇ ਹਰਜੋਤ ਸਿੰਘ ਜੀ ਇਹ ਕਹਿ ਰਹੇ ਆ ਇਸ ਮੌਕੇ ਵੀ ਇਸ ਵਾਰ ਸਿਆਲ ਬਹੁਤ ਜ਼ਿਆਦਾ ਭਾਰੀ ਹੋਣੇ ਆ, ਇਸ ਲਈ ਅਸੀਂ ਜਿਹੜੀ ਤੇਲ ਤੇ ਜਿਹੜਾ ਨੈਚੁਰਲ ਗੈਸ ਆ એનર્ਜੀ ਬੇਸਿਕਲੀ ਉਹ ਨਹੀਂ ਘੱਲਣੀ ਹੈਗੀ ਯੂਰਪ ਵੱਲ ਨੂੰ। ਸੋ ਯੂਰਪ ਵਾਲੇ ਵੀ ਇਸ ਟਾਈਮ ਤਿਆਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਵੀ ਕਿਵੇਂ ਜਿਹੜਾ ਉਹ ਕਰਨਾ ਆ। ਪਰ ਇਹ ਕਾਫੀ ਵੱਡੀ ਸਨ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਵੀ 750 ਮੀਲ ਅੰਦਰ ਤੱਕ ਡਰੋਨ ਟਰੈਵਲ ਕਰਕੇ ਜਿਹੜੇ ਉਹ ਪਹੁੰਚ ਕਿੱਦਾਂ ਗਏ ਹੈਗੇ ਆ। ਤੇ ਯੂਕਰੇਨ ਦਾ ਜਿਹੜਾ ਜ਼ੈਲੈਂਸਕੀ ਆ ਉਹਨਾਂ ਨੇ ਪਹਿਲਾਂ ਵੀ ਇਹ ਦੱਸਿਆ ਸੀਗਾ ਵੀ ਸਾਡੇ ਜਿਹੜੇ ਡਰੋਨ ਆਪਰੇਟਰ ਤੇ ਸਾਡੇ ਜਿਹੜੇ ਡਰੋਨਸ ਨੇ ਉਹ ਆਲਰੇਡੀ ਰਸ਼ੀਆ ਦੇ ਅੰਦਰ ਹੀ ਪਹੁੰਚੇ ਹੋਏ ਹੈਗੇ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਇਦਾਂ ਦੇ ਅਟੈਕਸ ਜਿਹੜੇ ਆ ਰਸ਼ੀਅਨ ਥਾਵਾਂ ਦੇ ਉੱਤੇ ਕਰਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਪਈ ਆ। ਹੁਣ ਰਸ਼ੀਆ ਨੇ ਪਿਛਲੀ ਵਾਰ ਜਦੋਂ ਇਹਨਾਂ ਦੇ ਆਇਲ ਰਿਫਾਈਨਰੀ ਦੇ ਉੱਤੇ ਹਮਲਾ ਹੋਇਆ ਸੀਗਾ, ਇਹਨਾਂ ਨੇ ਕਾਫੀ ਜ਼ਿਆਦਾ ਫਿਰ ਮਿਜ਼ਾਈਲਾਂ ਕੀਵ ਵੱਲ ਨੂੰ ਜਿਹੜੀਆਂ ਛੱਡੀਆਂ ਸੀਗੀਆਂ। ਸੋ ਹੁਣ ਦੇਖਦੇ ਆ ਵੀ ਇਸ ਦਾ ਕਿਸ ਤਰੀਕੇ ਦਾ ਜਿਹੜਾ ਰਿਟੈਲੀਏਸ਼ਨ ਆ ਉਹ ਰਸ਼ੀਆ ਵਾਲੇ ਕਰਦੇ ਹੈਗੇ ਆ। ਜੀ, ਅਗਲੀ ਖਬਰ ਜਿਹੜੀ ਆ ਈਰਾਨ ਤੇ ਯੂਐਸਏ ਦੇ ਵਿੱਚ ਜੋ ਜੰਗ ਚੱਲ ਰਹੀ ਆ, ਤੇ ਅੱਜ ਸੀਬੀਐਸ ਨਿਊਜ਼ ਰਿਪੋਰਟ ਕਰ ਰਿਹਾ ਵੀ ਟਰੰਪ ਹੁਣੀ ਇਹ ਕਹਿ ਰਿਹਾ ਵੀ ਯੂਐਸ ਸਿਰਫ ਸੈਮੀ ਨੈਗੋਸ਼ੀਏਸ਼ਨ ਕਰ ਰਿਹਾ ਹੈਗਾ ਈਰਾਨ ਦੇ ਨਾਲ। ਜਦੋਂ ਤਹਿਰਾਨ ਵਾਲਿਆਂ ਨੂੰ ਕਿਹਾ ਗਿਆ ਕਿ ਸਟੇਟ ਆਫ ਹਾਰਮੁਜ਼ ਨੂੰ ਖੋਲਿਆ ਜਾਵੇ, ਉਹ ਈਰਾਨ ਵਾਲਿਆਂ ਨੇ ਇੱਕ ਸ਼ਰਤ ਰੱਖ ਦਿੱਤੀ, ਕਹਿੰਦੇ ਵੀ ਅਸੀਂ ਖੋਲ ਦੇਵਾਂਗੇ ਪਰ ਯੂਐਸ ਨੂੰ ਸਾਰਾ ਹੀ ਜਿਹੜਾ ਖਰਚਾ ਆ ਜਿਹੜਾ ਡੈਮੇਜ ਹੋਇਆ ਹੈਗਾ ਜੰਗ ਦੇ ਨਾਲ ਉਹ ਪੇ ਕਰਨਾ ਪਵੇਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਇਸੇ ਕਰਕੇ ਸਾਡੀਆਂ ਸੈਮੀ ਨੈਗੋਸ਼ੀਏਸ਼ਨ ਚੱਲ ਰਹੀਆਂ ਈਰਾਨ ਦੇ ਨਾਲ। ਕਹਿੰਦੇ ਵੀ ਅਸੀਂ ਇਕਨੋਮਿਕ ਪ੍ਰੈਸ਼ਰ ਪੂਰਾ ਤਹਿਰਾਨ ਦੇ ਉੱਤੇ ਪਾਵਾਂਗੇ, ਪਰ ਜੋ ਈਰਾਨ ਵਾਲਿਆਂ ਨੇ ਡਿਮਾਂਡ ਰੱਖੀ ਆ ਸੋ ਉਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨੇ ਵੀ ਕਾਫੀ ਕਸੂਤੇ ਫਸੇ ਹੈਗੇ ਆ। ਈਰਾਨ ਦੇ ਪ੍ਰੈਜ਼ੀਡੈਂਟ ਮਸੂਦ ਪਜ਼ਿਸ਼ਕੀਅਨ ਉਹਨਾਂ ਨੇ ਕਿਹਾ ਵੀ 7 ਘੰਟੇ ਦੀ ਜਿਹੜੀ ਮੀਟਿੰਗ ਆ ਉਹਨਾਂ ਦੀ ਉੱਥੇ ਦਾ ਜਿਹੜਾ ਆਇਤੁੱਲਾ ਖਮਨਾਈ ਆ ਉਹਦੇ ਨਾਲ ਹੋਈ ਹੈਗੀ ਆ। ਇਹ ਉਹਨਾਂ ਨੇ ਈਰਾਨ ਦਾ ਇੱਕ ਸਟੇਟ ਟੈਲੀਵਿਜ਼ਨ ਆ ਉਹਦੇ ਨਾਲ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਪਜ਼ਿਸ਼ਕੀਅਨ ਜੋ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਲੋਕਾਂ ਦਾ ਲਾਈਵਲੀਹੁੱਡ ਆ ਤੇ ਸਟੇਟ ਆਫ ਮਾਰਕੀਟ ਇੰਪਲੋਇਮੈਂਟ, ਲੋਕਾਂ ਦੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਉਹਦੇ ਉੱਤੇ ਉਹ ਅਸੀਂ ਵਰਕਆਊਟ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਖਮੇਨੀ ਨੇ ਵੀ ਕਿਹਾ ਵੀ ਸਾਰੇ ਜਣੇ ਇਕੱਠੇ ਹੋ, ਸੋ ਕਹਿੰਦੇ ਵੀ ਜਿਹੜੇ ਸਾਰੇ ਸਾਡੇ ਐਨਮੀ ਆ ਉਹ ਸਾਨੂੰ ਡਿਵਾਈਡ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਇਹ ਸੈਕੰਡ ਟਾਈਮ ਆ ਕਹਿੰਦੇ ਵੀ ਈਰਾਨ ਦੇ ਪ੍ਰੈਜ਼ੀਡੈਂਟ ਨੇ ਜਿਹੜਾ ਉੱਥੇ ਦਾ ਲੀਡਰ ਹੈਗਾ ਆ ਸੁਪਰੀਮ ਲੀਡਰ ਖੈਮਨਾਈ, ਜਿਹਨੂੰ ਮਾਰਚ ਦੇ ਵਿੱਚ ਅਪਾਇੰਟ ਕੀਤਾ ਗਿਆ ਸੀ ਜਦੋਂ ਉਹਦੇ ਫਾਦਰ ਖਮੇਨਾਈ ਦੀ ਜਿਹੜੀ ਡੈਥ ਹੋ ਗਈ ਸੀ, ਉਹਨੂੰ ਮਾਰ ਦਿੱਤਾ ਗਿਆ ਸੀ, ਉਹਦੇ ਨਾਲ ਇਹ ਗੱਲਬਾਤ ਹੋਈ ਹੈਗੀ ਆ। ਈਰਾਨ ਦੀਆਂ ਮਿਜ਼ਾਈਲ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਕਰ ਰਹੀਆਂ। ਏਅਰ ਡਿਫੈਂਸ ਪੈਰਾਮਿਲਟਰੀ ਫੋਰਸਸ ਦਾ ਇਹ ਆਪਾਂ ਦੇਖਿਆ ਹੀ ਆ ਉਹਨਾਂ ਦੇ ਗੁਆਂਢੀ ਮੁਲਕਾਂ ਦੇ ਵਿੱਚ। ਸੋ ਈਰਾਨ ਦੀ ਤੇ ਯੂਐਸ ਦੀ ਜਿਹੜੀ ਜੰਗ ਆ ਉਹ ਕਿਸ ਤਰ੍ਹਾਂ ਲੱਗ ਨਹੀਂ ਰਿਹਾ ਵੀ ਠੰਡੀ ਪੈ ਰਹੀ ਹੈਗੀ ਆ, ਪਰ ਪ੍ਰੈਸ਼ਰ ਜਿਹੜਾ ਅਮਰੀਕਾ ਨੇ ਪੂਰਾ ਉੱਥੇ ਰੱਖਿਆ ਹੋਇਆ ਹੈਗਾ ਈਰਾਨ ਦੇ ਉੱਤੇ, ਫਾਈਨੈਂਸ਼ੀਅਲੀ ਵੀ ਬਾਕੀ ਮਿਲਟਰੀਲੀ ਵੀ। ਪਰ ਈਰਾਨ ਵਾਲੇ ਵਾਰ-ਵਾਰ ਇਹ ਕਹਿ ਰਹੇ ਆ ਵੀ ਨਹੀਂ ਅਸੀਂ ਉਨਾ ਚਿਰ ਨਹੀਂ ਖੋਲਣੀ ਜਿੰਨਾ ਚਿਰ ਤੱਕ ਸਾਨੂੰ ਜਿਹੜਾ ਪੂਰਾ ਖਰਚਾ ਆ ਜਿਹੜਾ ਨੁਕਸਾਨ ਹੋਇਆ ਉਹਦਾ ਨਹੀਂ ਦਿੱਤਾ ਜਾਂਦਾ, ਖਾਸ ਕਰਕੇ ਅਮਰੀਕਾ ਵੱਲੋਂ। ਜੀ, ਈਰਾਨ ਇਹ ਵਾਰ-ਵਾਰ ਕਹਿ ਰਿਹਾ ਹੈ ਵੀ ਉਨੀ ਦੇਰ ਤੱਕ ਅਸੀਂ ਬੰਦ ਰੱਖਣੀ ਜਿੰਨੀ ਦੇਰ ਤੱਕ ਯੂਐਸ ਵਾਲੇ ਸਾਡੀਆਂ ਡਿਮਾਂਡਸ ਜਿਹੜੀਆਂ ਉਹ ਪੂਰੀਆਂ ਨਹੀਂ ਕਰਦੇ। ਉਹਨਾਂ ਨੂੰ ਜਦ ਉਹਨਾਂ ਦੇ ਜਿਹੜੇ ਸਪੋਕਸਪਰਸਨ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਓਮਾਨ ਦੇ ਨਾਲ ਗੱਲਬਾਤ ਚੱਲ ਰਹੀ ਆ ਨਾ ਸਟ੍ਰੇਟ ਆਫ ਹਾਰਮੁਜ਼ ਦੀ ਸ਼ਿਪਿੰਗ ਰਾਊਟਸ ਨੂੰ ਲੈ ਕੇ, ਉਹ ਟੋਟਲੀ ਵੱਖਰੀ ਹੈਗੀ ਆ ਜੋ ਅਮਰੀਕਾ ਦੇ ਨਾਲ ਗੱਲਬਾਤ ਚੱਲ ਰਹੀ ਆ।
ਉਸ ਨੂੰ ਜਿਹੜਾ ਉਹ ਲੈ ਕੇ। ਸੋ ਈਰਾਨ ਦੋ ਤਰਫੀ ਜਿਹੜੀ ਗੱਲਬਾਤ ਆ, ਦੋ ਵੱਖੋ ਵੱਖਰੇ ਮੰਚਾਂ ਦੇ ਉੱਤੇ ਜਿਹੜੀ ਗੱਲਬਾਤ ਸਟੇਟ ਆਫ ਹਾਰਮੂਜ਼ ਨੂੰ ਲੈ ਕੇ ਕਰ ਰਿਹਾ ਹੈਗਾ। ਇੱਕ ਤਾਂ ਇਸ ਸਟੇਟ ਆਫ ਹਾਰਮੂਜ਼ ਦੇ ਪਾਰ ਜਿਹੜਾ ਸ਼ਹਿਰ ਮੁਲਕ ਆਉਂਦਾ ਓਮਾਨ, ਉਹਦੇ ਨਾਲ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਹੋਣ ਜਾ ਰਿਹਾ ਆ ਜਾਂ ਜਿਸ ਉੱਤੇ ਚਰਚਾ ਚੱਲ ਰਹੀ ਆ, ਉਹਦੇ ਵਿੱਚ ਇਹ ਆ ਵੀ ਇੱਕ ਦੇ ਇੰਟਰਨੈਸ਼ਨਲ ਵਾਟਰਸ ਚੋਂ ਦਾਖਲਾ ਲੈ ਕੇ ਦੂਜੇ ਦੇ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਬਾਹਰ ਜਿਹੜਾ ਉਹ ਨਿਕਲਣਾ, 7% ਤੱਕ ਕਾਰਗੋ ਦੀ ਜਿਹੜੀ ਕੀਮਤ ਆ ਉਸ ਦੀ ਜਿਹੜੀ ਫੀਸ ਜਿਹੜੀ ਉਹ ਲੈਣੀ। ਇਰਾਨੀਅਨ ਫੋਰਨ ਮਿਨਿਸਟਰੀ ਦੇ ਸਪੋਕਸਮੈਨ ਇਸਮਾਇਲ ਬਗਈ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਵਿੱਚ ਇਹ ਜਿਹੜਾ ਉਹ ਆਖਿਆ ਵੀ ਕਹਿੰਦੇ ਵੀ ਜਿਹੜੀ ਗੱਲਬਾਤ ਸਾਡੀ ਓਮਾਨ ਦੇ ਨਾਲ ਚੱਲ ਰਹੀ ਆ, ਉਹ ਅੰਡਰਸਟੈਂਡਿੰਗ ਦੇ ਉੱਤੇ ਜਿਹੜੀ ਉਹ ਪਹੁੰਚ ਰਹੀ ਆ, ਉਹ ਰੀਚ ਕਰ ਰਹੀ ਆ, ਪਹੁੰਚ ਰਹੀ ਆ ਵੀ ਜਿਹੜਾ ਸੇਫ ਪੈਸੇਜ ਆਫ ਸ਼ਿਪਿੰਗ ਦੇ ਲਈ ਕਿਹੜਾ ਰਾਊਟ ਬਣਾਇਆ ਜਿਹੜਾ ਉਹ ਜਾਵੇ। ਤਾਂ ਉਹਨਾਂ ਨੇ ਉਦੋਂ ਹੀ ਇਹ ਜਿਹੜਾ ਕਲੀਅਰ ਕਰਕੇ ਦੱਸਿਆ ਵੀ ਜਿਹੜਾ ਇਹ ਇਸ਼ੂ ਆ ਇਹ ਸੈਪਰੇਟ ਆ ਜਿਹੜਾ ਸਟੇਟ ਆਫ ਹਾਰਮੂਜ਼ ਨੂੰ ਓਪਨ ਕਰਨ ਵਾਲੀ ਗੱਲ ਨੂੰ ਲੈ ਕੇ। ਵੀ ਇਹ ਸਟੇਟ ਆਫ ਹਾਰਮੂਜ਼ ਓਪਨ ਹੋਣਾ ਆ ਨਹੀਂ ਹੋਣਾ ਉਹ ਇੱਕ ਵੱਖਰਾ ਮੁੱਦਾ ਆ, ਤੇ ਜਦੋਂ ਓਪਨ ਹੋ ਗਿਆ ਤਾਂ ਕਿਹੜਾ ਰਾਊਟ ਹੋਣਾ ਆ ਉਹ ਓਮਾਨ ਦੇ ਨਾਲ ਕਹਿੰਦੇ ਵੀ ਸਾਡੀ ਵੱਖਰੀ ਜਿਹੜੀ ਡਿਸਕਸ਼ਨ ਆ ਉਹ ਚੱਲ ਰਹੀ ਆ। ਇਨਫੈਕਟ ਬੀਤੇ ਜਿਹੜੇ ਸ਼ਨੀਚਰਵਾਰ ਨੂੰ ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਉਹਨਾਂ ਨੇ ਵੀ ਇਹ ਚੀਜ਼ ਜਿਹੜੀ ਉਹ ਆਖੀ ਸੀ ਵੀ ਈਰਾਨ ਅਤੇ ਓਮਾਨ ਬਹੁਤ ਨਜ਼ਦੀਕ ਹੈਗੇ ਆ ਆਪਣੀ ਗੱਲਬਾਤ, ਆਪਣੇ ਸਮਝੌਤੇ ਨੂੰ ਸਿਰੇ ਜਿਹੜੇ ਉਹ ਚਾੜਨ ਦੇ ਲਈ। ਤੇ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਉਹਨਾਂ ਨੇ ਪਿਛਲੇ ਹਫਤੇ ਇਹ ਕਿਹਾ ਸੀਗਾ ਵੀ ਜਿਹੜਾ ਯੂਐਸ ਤੇ ਈਰਾਨ ਨੈਗੋਸ਼ੀਏਟ ਡਾਇਰੈਕਟਲੀ ਨਹੀਂ ਕਰ ਰਹੇ ਹੈਗੇ, ਪਰ ਜਿਹੜੀ ਗੱਲਬਾਤ ਈਰਾਨ ਤੇ ਓਮਾਨ ਦੇ ਦਰਮਿਆਨ ਹੋ ਰਹੀ ਆ ਉਹ ਅਮਰੀਕਨ ਇਨਪੁਟ ਦੇ ਨਾਲ ਚੱਲ ਰਹੀ ਆ। ਈਰਾਨ ਵਾਲੇ ਇਸ ਮੌਕੇ ਯੂਐਸ ਨੂੰ ਇਹ ਗੱਲਬਾਤ ਦੇ ਵਿੱਚ ਨਹੀਂ ਵੜਨ ਦੇ ਰਹੇ। ਇਹ ਈਰਾਨ ਵਾਲੇ ਜਿਹੜੇ ਆ ਉੱਥੋਂ ਦਾ ਮੀਡੀਆ ਜਿਹੜਾ ਉਹ ਦਾਵਾ ਕਰ ਰਿਹਾ ਹੈਗਾ ਹੈ। ਸੋ ਆਇਲ ਤੇ ਗੈਸ ਦੀ ਜਿਹੜੀ ਟ੍ਰੇਡ ਨੂੰ ਲੈ ਕੇ ਸਟ੍ਰੇਟ ਆਫ ਹਾਰਮੂਜ਼ ਦੁਨੀਆ ਦਾ ਸਭ ਤੋਂ ਅਹਿਮ ਸਮੁੰਦਰੀ ਜਿਹੜਾ ਉਹ ਕਹਿ ਸਕਦੇ ਵੀ ਥਾਂ ਆ, ਰਸਤਾ ਹੈਗਾ ਆ, ਤੇ ਈਰਾਨ ਨੇ ਇਫੈਕਟਿਵਲੀ ਇਸ ਵਾਟਰਵੇ ਨੂੰ, ਇਸ ਰਾਹ ਵਾਲੇ ਪਾਣੀ ਵਾਲੇ ਰਾਹ ਨੂੰ ਬੰਦ ਕਰਕੇ ਜਿਹੜਾ ਉਹ ਰੱਖਿਆ ਹੋਇਆ ਆ ਜਦੋਂ ਤੋਂ ਯੂਐਸ ਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਫਰਵਰੀ ਦੇ ਅਖੀਰ ਦੇ ਵਿੱਚ ਮਿਲਟਰੀ ਕੈਂਪੇਨ ਸ਼ੁਰੂ ਕੀਤਾ ਸੀਗਾ। ਜੂਨ ਦੇ ਮਹੀਨੇ ਦੇ ਵਿੱਚ ਈਰਾਨ ਤੇ ਯੂਐਸ ਦੇ ਦਰਮਿਆਨ ਸਮਝੌਤਾ ਹੋਇਆ ਸੀ ਜੋ ਕਿ ਕੁਝ ਹੀ ਹਫ਼ਤਿਆਂ ਦੇ ਵਿੱਚ ਤਾਰ-ਤਾਰ ਹੋ ਗਿਆ। ਟਰੰਪ ਹੁਣਾਂ ਨੇ ਡਿਕਲੇਅਰ ਕਰ ਦਿੱਤਾ ਸੀਗਾ ਵੀ ਡੀਲ ਜਿਹੜੀ ਆ ਉਹ ਖਤਮ ਹੋ ਚੁੱਕੀ ਆ। ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪਾਕਿਸਤਾਨ ਤੇ ਹੋਰ ਮੁਲਕਾਂ ਨੇ ਵਿੱਚ ਵਿਚੋਲਗਰੀ ਦੀ ਭੂਮਿਕਾ ਨਿਭਾਉਂਦੇ ਹੋਏ ਇਹਨਾਂ ਦੋਨਾਂ ਮੁਲਕਾਂ ਦਰਮਿਆਨ ਕਰਾਇਆ ਸੀਗਾ। ਸੋ ਹੁਣ ਨਵੀਂ ਜਿਹੜੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਾਂ ਸਮਝੌਤੇ ਦੇ ਵੱਲ ਨੂੰ ਗੱਲਬਾਤ ਇਸ ਮੌਕੇ ਚੱਲ ਰਹੀ ਹੈਗੀ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਯੂਨੀਵਰਸਿਟੀ ਤੋਂ ਇੱਕ ਬੜੀ ਮਾੜੀ ਖਬਰ ਆ ਰਹੀ ਆ ਵੀ ਪੰਜਾਬੀ ਮੂਲ ਦੀਆਂ 5 ਬੀਬੀਆਂ ਕੰਮ ਤੋਂ ਵਾਪਸ ਜਾ ਰਹੀਆਂ ਸੀ ਜਦੋਂ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋਇਆ ਤੇ ਬਹੁਤ ਸੱਟਾਂ ਲੱਗੀਆਂ। ਤੇ ਹੋਰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ ਰਿਲੇਟਡ ਕਾਫੀ ਖਬਰਾਂ ਆ, ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਇੰਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर
408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ। प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टैक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722
7698 डायल करो यानी 4087227698। पंजाबी रेडियो USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ, ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਜਿਹੜੀ ਯੂਬਾ ਸਿਟੀ ਇਲਾਕੇ, ਵੁੱਡਲੈਂਡ ਇਲਾਕੇ ਦੇ ਵਿੱਚ ਇੱਕ ਬੜੀ ਮੰਦਭਾਗੀ ਦੁਰਘਟਨਾ ਜਿਹੜੀ ਉਹ ਵਾਪਰੀ ਆ। 5 ਪੰਜਾਬੀ ਮੂਲ ਦੀਆਂ ਔਰਤਾਂ ਜੋ ਕਿ ਵੁੱਡਲੈਂਡ ਦੀ ਜੋ ਕੈਨਰੀ 'ਚ ਕੰਮ ਕਰਦੀਆਂ ਸੀ, ਉੱਥੋਂ ਯੂਬਾ ਸਿਟੀ ਤੋਂ ਇਕੱਠੀਆਂ ਹੋ ਕੇ ਜੋ ਜਾਂਦੀਆਂ ਸੀ, ਬੁੱਧਵਾਰ ਦੀ ਜਿਹੜੀ ਇਹ ਖਬਰ ਆ ਵੀ ਸਵੇਰ ਨੂੰ ਜਦੋਂ ਉਹ ਜਾ ਰਹੇ ਸੀਗੇ ਤੇ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਗੱਡੀ ਜਿਹੜੀ ਉਹ ਰੋਲ ਓਵਰ ਹੋ ਗਈ ਤੇ 5 ਜਾਣੀਆਂ ਜਿਹੜੀਆਂ ਆ ਉਹ ਫਿਰ ਜ਼ਖਮੀ ਹੋ ਗਈਆਂ। ਇਸ ਟਾਈਮ ਜ਼ੇਰੇ ਇਲਾਜ ਹਸਪਤਾਲ ਦੇ ਵਿੱਚ ਦੱਸਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਜਿਹੜੀ ਮੇਰੀ ਥੋੜ੍ਹੇ ਚਿਰ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਉੱਥੋਂ ਦੇ ਜਿਹੜੇ ਇੱਕ ਫਸਟ ਰਿਸਪੌਂਡਰਸ ਆ ਉਹਨਾਂ ਦੇ ਨਾਲ ਗੱਲ ਹੋਈ ਸੀ। ਉਹਨਾਂ ਨੇ ਜਿਹੜੀ ਉਹ ਜਾਣਕਾਰੀ ਇਸ ਐਕਸੀਡੈਂਟ ਦੇ ਬਾਬਤ ਜਿਹੜੀ ਉਹ ਸਾਂਝੀ ਕੀਤੀ ਆ। ਇਹਨਾਂ ਦੇ ਮੋਹਰੇ ਇੱਕ ਕਹਿੰਦੇ ਵੀ ਗੱਡੀ ਸਲੋ ਜਿਹੜੀ ਉਹ ਜਾ ਰਹੀ ਸੀ, ਜਿਨ੍ਹਾਂ ਨੂੰ ਇਹ ਪਾਸ ਕਰਨ ਲੱਗੇ ਸੀਗੇ। ਇਹ ਜਾਰਜ ਵਾਸ਼ਿੰਗਟਨ ਬੁਲੇਵਾਰਡ ਦੇ ਨਜ਼ਦੀਕ ਦੁਰਘਟਨਾ ਜਿਹੜੀ ਉਹ ਵਾਪਰੀ ਆ। ਕਹਿੰਦੇ ਵੀ ਜਦੋਂ ਗੱਡੀ ਪਾਸ ਕਰਨ ਲੱਗੇ ਤਾਂ ਉਹ ਆਲੇ ਦੁਆਲੇ ਜਿਹੜੇ ਗ੍ਰੈਵਲ ਹੁੰਦੀ ਆ, ਇਹ ਗੱਡੀ ਦਾ ਇੱਕ ਅੱਧਾ ਟਾਇਰ ਉਹ ਗ੍ਰੈਵਲ ਦੇ ਉੱਤੇ ਜਿਹੜਾ ਉਹ ਚੜ ਗਿਆ। ਗੱਡੀ ਆਊਟ ਆਫ ਕੰਟਰੋਲ ਹੋ ਗਈ। ਜਿਹੜਾ ਡਰਾਈਵਰ, ਜਿਹੜੀ ਵੀ ਬੀਬੀ ਗੱਡੀ ਡਰਾਈਵ ਕਰ ਰਹੀ ਸੀ, ਉਹਦੇ ਤੋਂ ਆਊਟ ਆਫ ਕੰਟਰੋਲ ਹੋ ਗਈ ਤੇ ਉਹ ਫਿਰ ਗੱਡੀ ਰੋਲ ਓਵਰ ਕਰ ਗਈ। ਜਦੋਂ ਗੱਡੀ ਪਲਟਦੀ ਆ, ਕਈ ਜਿਹੜੇ ਆ ਉਹ ਵਾਰੀ ਰੋਲ ਓਵਰ ਹੁੰਦੀ ਆ, ਪਲਟਦੀ ਜਾਂਦੀ ਆ। ਪਿੱਛੇ ਬੈਠੀਆਂ ਬੀਬੀਆਂ ਚੋਂ ਅਨਫੋਰਚੂਨੇਟਲੀ ਕਿਸੇ ਨੇ ਸੀਟ ਬੈਲਟ ਨਹੀਂ ਸੀ ਲਾਈ। ਉਹ ਜਦੋਂ ਰੋਲ ਓਵਰ ਹੋਈਆਂ ਤਾਂ ਉਹਦੇ ਵਿੱਚੋਂ ਇਜੈਕਟ ਜਿਹੜੀਆਂ ਹੋ ਗਈਆਂ, ਵਿੱਚੋਂ ਬਾਹਰ ਉੱਡ ਕੇ ਇੱਕ ਹਿਸਾਬ ਦੇ ਨਾਲ ਡਿੱਗੀਆਂ ਹੈਗੀਆਂ ਆ। ਤੇ 3 ਜਾਣੀਆਂ ਜਿਹੜੀਆਂ ਆ ਉਹ ਕ੍ਰਿਟੀਕਲ ਤੇ 2 ਸੀਰੀਅਸ ਕੰਡੀਸ਼ਨ ਦੇ ਵਿੱਚ ਇਸ ਟਾਈਮ ਜ਼ੇਰੇ ਇਲਾਜ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਾਇਆ ਗਿਆ ਸੀਗਾ। ਸੋ ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਯੂਬਾ ਸਿਟੀ ਦੇ ਵਿੱਚ ਰਹਿੰਦੇ ਆ, ਉਹ ਆਲੇ ਦੁਆਲੇ ਦੀਆਂ ਕੈਨਰੀਜ਼ ਦੇ ਵਿੱਚ, ਜੋ ਕਿ ਉਸ ਇਲਾਕੇ ਦੇ ਵਿੱਚ, ਕਿਉਂਕਿ ਖੇਤੀਬਾੜੀ ਵਾਲਾ ਇਲਾਕਾ ਆ, ਉਹ ਸਾਰਾ ਆਲੇ ਦੁਆਲੇ ਯੂਬਾ ਸਿਟੀ ਦੇ ਉਸ ਦਾ ਇਰਦ ਗਿਰਦ ਜਿਹੜਾ ਇਲਾਕਾ ਆ, ਤੇ ਉੱਥੇ ਕੰਮ ਕਰਨ ਦੇ ਲਈ ਸਵੇਰੇ ਸ਼ਾਮੀ ਜਿਹੜੇ ਉਹ ਜਾਂਦੇ ਹੀ ਜਿਹੜੇ ਉਹ ਰਹਿੰਦੇ ਆ। ਸੋ ਉਸ ਦਰਮਿਆਨ ਇਹ ਇੱਕ ਮੰਦਭਾਗੀ ਦੁਰਘਟਨਾ ਜਿਹੜੀ ਹਰਜੋਤ ਸਿੰਘ ਜੀ ਵਾਪਰੀ ਹੈਗੀ ਆ। ਸੋ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਸੀ, ਕਹਿੰਦੇ ਵੀ ਅਜੇ ਹਸਪਤਾਲ ਦੇ ਵਿੱਚ ਹੀ ਆ। ਲੇਟੈਸਟ ਮੈਡੀਕਲ ਕੰਡੀਸ਼ਨ ਜਿਹੜੀ ਉਹ ਉਸ ਦੇ ਬਾਰੇ ਜਿੱਦਾਂ ਹੀ ਪਤਾ ਲੱਗਦਾ ਆ, ਉਹ ਆਪਾਂ ਦੁਬਾਰਾ ਜਿਹੜੀ ਆ ਅਪਡੇਟ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਉਹ ਕਰਾਂਗੇ। ਪਰ ਬੁੱਧਵਾਰ ਦੀ ਸਵੇਰ ਨੂੰ ਇਹ ਜਿਹੜਾ ਰੋਲ ਓਵਰ ਕ੍ਰੈਸ਼ ਜੋ ਯੂਬਾ ਸਿਟੀ ਤੋਂ ਵੁੱਡਲੈਂਡ ਨੂੰ ਜਾ ਰਹੀ ਹੈ, ਇਹ 5 ਪੰਜਾਬੀ ਮੂਲ ਦੀਆਂ ਜਿਹੜੀਆਂ ਬੀਬੀਆਂ ਉਹਨਾਂ ਦਾ ਹੋਇਆ, ਤਾਂ ਉਹ ਉਸ ਦੇ ਵਿੱਚ ਗੱਡੀ ਜਿਹੜੀ ਉਹ ਪਲਟੀ ਤੇ 5 ਜਾਣੀਆਂ ਇਸ ਟਾਈਮ ਜ਼ਖਮੀ ਇਸ ਦੇ ਕਰਕੇ ਹੋ ਗਈਆਂ ਹੈਗੀਆਂ ਜੀ। ਬਿਲਕੁਲ। ਸੋ ਕੈਨਰੀ 'ਚ ਕੰਮ ਕਰਨ ਜਾ ਰਹੀਆਂ ਸੀ ਪੰਜਾਬੀ ਮੂਲ ਦੀਆਂ 5 ਬੀਬੀਆਂ। ਸੋ ਆਪਾਂ ਅਰਦਾਸ ਕਰਦੇ ਸਾਰੇ ਠੀਕ ਹੋਣ। ਪਰ ਇਹ 5300 ਬਲਾਕ ਆਫ ਸਾਊਥ ਜਾਰਜ ਵਾਸ਼ਿੰਗਟਨ ਬੁਲੇਵਾਰਡ ਤੇ ਵਾਪਰਿਆ। ਜਿਹੜੇ ਉੱਥੇ ਦੇ ਚੀਫ ਲੌਂਗ ਆ
ਉਹਨਾਂ ਨੇ ਕਿਹਾ ਵੀ ਜਦੋਂ ਫਾਇਰ ਦੇ ਲੋਕ ਫਾਇਰ ਡਿਪਾਰਟਮੈਂਟ ਦੇ ਪਹੁੰਚੇ ਉੱਥੇ, ਐਕਸੀਡੈਂਟ ਹੋਇਆ ਸੀ 7:55 ਤੇ ਫਾਇਰ ਵਾਲੇ 8:02 ਤੇ ਹੀ ਪਹੁੰਚ ਗਏ, 7 ਮਿੰਟ ਤੇ ਹੀ। ਤੇ 3 ਜਾਣੇ ਕਹਿੰਦੇ ਵੀ ਗਰਾਊਂਡ ਤੇ ਬੀਬੀਆਂ ਜਿਹੜੀਆਂ ਥੱਲੇ ਲੰਮੀਆਂ ਪਈਆਂ ਸੀਗੀਆਂ, 2 ਜਾਣੀਆਂ ਕਾਰ ਦੇ ਵਿੱਚ ਸੀਗੀਆਂ। ਤੇ ਫਾਇਰ ਜਿਹੜਾ ਚੀਫ ਆ, ਉਹਨਾਂ ਨੇ ਇਹ ਕਿਹਾ ਵੀ ਲੇਟ ਮਾਡਲ ਸੀਡਾਨ ਕਾਰ ਸੀਗੀ, ਜਿਹਦਾ ਬਹੁਤ ਵੱਡਾ ਜ਼ਿਆਦਾ ਜਿਹੜਾ ਡੈਮੇਜ ਵੀ ਹੋਇਆ ਆ। ਤੇ ਫੈਮਿਲੀ ਮੈਂਬਰਸ ਵੀ ਟਰਾਮਾ ਸੈਂਟਰ ਜਿਹੜਾ ਹੈਗਾ ਆ ਉੱਥੇ ਪਹੁੰਚ ਗਏ। ਤੇ ਪੁਲਿਸ ਵਾਲੇ ਵੀ ਪੁੱਛ ਰਹੇ ਆ ਵੀ ਜੇ ਕਿਸੇ ਨੂੰ ਟਿਪ ਹੋਵੇ ਕੋਈ ਫੈਮਿਲੀ ਮੈਂਬਰਸ ਬਾਰੇ ਜਾਂ ਹੋਰ, ਉਹਨਾਂ ਤੱਕ ਉਹ ਪਹੁੰਚਾ ਸਕਦੇ ਆ ਸਾਰੀ ਇਨਫੋਰਮੇਸ਼ਨ। ਯੂਸੀ ਮੈਡੀਕਲ ਸੈਂਟਰ ਜੋ ਸੈਕਰਾਮੈਂਟੋ ਆ, ਉੱਥੇ ਉਹਨਾਂ ਨੂੰ ਟਰਾਂਸਪੋਰਟ ਕੀਤਾ ਗਿਆ। ਇੱਕ ਨੂੰ ਤਾਂ ਬਾਈ 에ਅਰ ਟਰਾਂਸਪੋਰਟ ਕੀਤਾ ਗਿਆ, ਬਾਕੀਆਂ ਨੂੰ ਜਿਹੜਾ ਆ ਬਾਈ ਰੋਡ ਜਿਹੜੇ ਜੋ ਫਾਇਰ ਡਿਪਾਰਟਮੈਂਟ ਤੇ ਜੋ ਐਂਬੂਲੈਂਸ ਆ ਉਹ ਲੈ ਕੇ ਗਏ ਐਂਬੂਲੈਂਸ ਦੇ ਰਾਹੀਂ ਐਡਵੈਂਟਿਸ ਹੈਲਥ ਤੇ ਰਾਈਡ ਆਊਟ ਹਸਪੀਟਲ ਜੋ ਮੈਰਿਜਵਿਲ ਦੇ ਵਿੱਚ ਹੈਗਾ ਆ। ਸੋ ਕਹਿੰਦੇ ਵੀ 4 ਦੇ ਕਰੀਬ ਜਿਹੜੇ ਫਾਇਰ ਇੰਜਨ ਤੇ 2 ਬਟਾਲੀਅਨ ਚੀਫ ਵਹੀਕਲਸ ਉਹਨਾਂ ਨੇ ਇੱਥੇ ਜਿਹੜੀ ਹੈਲਪ ਕੀਤੀ। ਸੋ ਬਹੁਤ ਹੀ ਖਤਰਨਾਕ ਜਿਹੜਾ ਇਹ ਐਕਸੀਡੈਂਟ ਸੀਗਾ ਜੋ ਪਿਛਲੇ ਵੀਕ ਵਾਪਰਿਆ ਜੁਬਾ ਸਿਟੀ 'ਚ। ਆਪਣੀਆਂ ਪੰਜਾਬੀ ਮੂਲ ਦੀਆਂ 5 ਬੀਬੀਆਂ ਜੋ ਆ ਉਹ ਬੁਰੀ ਤਰ੍ਹਾਂ ਫੱਟੜ ਹੋਈਆਂ ਇਸ ਐਕਸੀਡੈਂਟ ਦੇ ਵਿੱਚ। ਇਹਨਾਂ ਸਾਰਿਆਂ ਦੀ ਜਿਹੜੀ ਉਮਰ ਆ, ਜਿਹੜੇ ਯੂਨੀਵਰਸਿਟੀ ਦੇ ਫਾਇਰ ਮਾਰਸ਼ਲ ਜਸਵੰਤ ਸਿੰਘ ਆ, ਉਹਨਾਂ ਨੇ ਜਿਹੜਾ ਦੱਸਿਆ ਸੀਗਾ ਵੀ 50 ਤੋਂ 60 ਸਾਲ ਦੀ ਉਮਰ ਦੀਆਂ ਜਿਹੜੀਆਂ ਫਾਰਮ ਵਰਕਰ ਸੀਗੀਆਂ, ਜੋ ਕਿਉਂਕਿ ਕੈਂਦਰੀ 'ਚ ਕੰਮ ਕਰਨ ਵਾਲੇ ਆ ਤੇ ਪੰਜਾਬੀ ਮੂਲ ਦੀਆਂ ਜਿਹੜੀਆਂ ਸੀਗੀਆਂ। ਸੋ ਮੋਡਰੇਟ ਤੋਂ ਮੇਜਰ ਇੰਜਰੀਜ਼ ਜਿਹੜੀਆਂ ਹੁੰਦੀਆਂ ਆ। ਸੋ ਸੀਰੀਅਸ ਇੰਜਰੀਜ਼ ਹੁੰਦੀਆਂ ਜਦੋਂ ICU 'ਚ ਦਾਖਲ ਹੁੰਦਾ, ਕ੍ਰਿਟੀਕਲ ICU 'ਚ ਨਹੀਂ ਹੁੰਦੀਆਂ, ਪਰ ਫਿਰ ਵੀ ਸੱਟਾਂ ਜਿਹੜੀਆਂ ਉਹ ਕਾਫੀ ਲੱਗੀਆਂ ਹੁੰਦੀਆਂ। ਓਬਵੀਅਸਲੀ ਜੇ 에ਅਰ ਐਂਬੂਲੈਂਸ ਦੇ ਨਾਲ ਇੱਕ ਜਾਣੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਇਆ ਗਿਆ ਆ ਤਾਂ ਉਹ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੀ ਜਿਹੜੇ ਉਹ ਹੋਣਗੇ। ਸੋ ਇਹ ਜਿਹੜੀ ਹਰਜੋਤ ਸਿੰਘ ਦੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਆ। ਸੋ ਆਪਾਂ ਇਹੀ ਅਰਦਾਸ ਕਰਦੇ ਹਾਂ ਵੀ ਜਲਦੀ ਜਲਦੀ ਸਿਹਤਯਾਬੀ ਪ੍ਰਮਾਤਮਾ ਇਹਨਾਂ ਨੂੰ ਜਿਹੜਾ ਉਹ ਬਖਸ਼ੇ ਤੇ ਆਪਣੇ ਪਰਿਵਾਰਾਂ ਦੇ ਵਿੱਚ ਮੁੜ ਵਾਪਸ ਉਹ ਠੀਕ ਠਾਕ ਹੋ ਕੇ ਪਹੁੰਚ ਸਕਣ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਗੱਲ ਕਰਦੇ ਜਾਈਏ। ਮੈਟਾ ਦਾ ਜਿਹੜਾ CEO ਆ ਉਸਨੇ ਨਵੀਂ ਚਿੱਠੀ ਦੇ ਵਿੱਚ ਇਹ ਗੱਲ ਜਿਹੜੀ ਉਹ ਆਖੀ ਆ, ਕਹਿੰਦੇ ਵੀ ਜਿਹੜਾ ਸੁਪਰ ਇੰਟੈਲੀਜੈਂਟ AI ਆ ਉਹ ਕਹਿੰਦੇ ਵੀ ਅਸੀਂ ਹਰ ਇੱਕ ਦੇ ਹੱਥ ਦੇ ਵਿੱਚ ਪਹੁੰਚਾ ਦੇਣੀ ਹੈਗੀ ਆ। ਇਸ ਟਾਈਮ ਜਿਹੜੇ ਟੈਕਨੋਲੋਜੀ ਦੇ ਜਿਹੜੇ ਟੈਕ ਬਰੋਜ਼ ਆ, ਜਿਨ੍ਹਾਂ ਨੂੰ ਬਰੋਲੀਕਾਰ 'ਚ ਵੀ ਹੁਣ ਜਿਹੜਾ ਉਹ ਆਖ ਦਿੰਦੇ ਆ, ਕਿਉਂਕਿ ਅਮੀਰ ਬਹੁਤ ਆ ਤੇ ਹੁਣ ਇਹਨਾਂ ਸਾਰਿਆਂ ਦਾ ਜਿਹੜਾ ਇਹ ਕੰਟਰੋਲ ਹਰ ਇੱਕ ਚੀਜ਼ ਦੇ ਉੱਤੇ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। AI ਦੇ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਦੁਨੀਆ ਦੇ ਵਿੱਚ ਸ਼ਿਫਟ ਆਉਣ ਜਾ ਰਿਹਾ ਹੈਗਾ ਆ। ਸੁਪਰ ਇੰਟੈਲੀਜੈਂਸ ਕਹਿੰਦੇ ਵੀ ਹਰ ਇੱਕ ਦੇ ਹੱਥ ਦੇ ਵਿੱਚ ਮੁਹੱਈਆ ਜਿਹੜੀ ਉਹ ਹੋਣੀ ਆ। 14 ਪੇਜਾਂ ਦੀ ਜ਼ਕਰਬਰਗ ਨੇ ਚਿੱਠੀ ਲਿਖੀ ਆ, ਫਿਊਚਰ ਇਜ਼ ਫॉर एवरीवन, ਪਾਥ ਟੂ ਅ ਪੋਜ਼ਿਟਿਵ AI ਫਿਊਚਰ। ਉਹਨਾਂ ਨੇ ਇਸ ਦੇ ਵਿੱਚ ਇਸੇ ਚੀਜ਼ ਨੂੰ ਮੇਨ ਗੱਲ ਜਿਹੜੀ ਉਹ ਰੱਖੀ ਆ। ਕਹਿੰਦੇ ਵੀ ਅਸੀਂ ਇਹ ਪ੍ਰਪੋਜ਼ ਕਰ ਰਹੇ ਹਾਂ ਵੀ ਜਿਹੜੀ ਵੀ ਇੰਡੀਵਿਜੂਅਲ ਐਮਪਾਵਰਮੈਂਟ ਆ ਉਹ ਉਸ ਦੇ ਨਾਲ ਜਿਹੜੀ ਪ੍ਰੋਸਪੈਰਿਟੀ ਆ ਉਹ ਵਧੂਗੀ, ਵੀ ਲੋਕ ਹੋਰ ਖੁਸ਼ਹਾਲ ਹੋਣਗੇ, ਇਨਵੈਂਸ਼ਨ ਜਿਹੜੀ ਉਹ ਹੋਊਗੀ। ਕਹਿੰਦੇ ਵੀ ਜਿਹੜਾ ਪ੍ਰਾਇਮਰੀ ਪਰਪਸ ਆ ਸੁਪਰ ਇੰਟੈਲੀਜੈਂਸ ਦਾ ਉਹ ਬੈਲੈਂਸ ਆਫ ਪਾਵਰ ਆ ਤੇ ਫਾਊਂਡੇਸ਼ਨ ਆਫ ਸੇਫਟੀ ਆ। ਰੀਸੈਂਟਲੀ ਇਹ ਨੋਟ ਕੀਤਾ ਜਾ ਰਿਹਾ ਹਰਜੋਤ ਸਿੰਘ ਜੀ ਵੀ ਜਿੰਨੇ ਵੀ AI ਦੇ ਨਾਲ ਸੰਬੰਧਿਤ ਟੈਕਨੋਲੋਜੀ ਕੰਪਨੀਆਂ ਦੇ ਜਿਹੜੇ ਵੀ ਮੇਨ ਬੰਦੇ ਨੇ, ਚਾਹੇ ਉਹ ਈਲਨ ਮਸਕ ਆ, ਚਾਹੇ ਐਨਵੀਡੀਆ ਵਾਲਾ ਹੁਆਂਗ ਆ, ਚਾਹੇ ਇਹ ਮੈਟਾ ਵਾਲਾ ਜ਼ਕਰਬਰਗ ਆ, ਇਹਨਾਂ ਸਾਰਿਆਂ ਨੇ ਇੱਕ ਜਿਹੜੀ ਇਸ ਚੀਜ਼ ਇਹ ਨੁਕਤਾ ਜਿਹੜਾ ਹੁਣ ਕਹਿ ਰਹੇ ਆ ਵੀ ਇਹ ਜਿਹੜੀ AI ਆ ਤੁਹਾਡੇ ਬਹੁਤ ਹੀ ਜ਼ਿਆਦਾ ਭਲੇ ਲਈ ਆ। ਈਵਨ ਦੋ AI ਦੇ ਨਾਲ ਬਹੁਤ ਸਾਰੀਆਂ ਲੋਕਾਂ ਦੀਆਂ ਜੌਬਸ ਆਬਸੋਲੀਟ ਹੋ ਜਾਣੀਆਂ। ਇਹਨਾਂ ਨੇ ਇਹ ਵੀ ਇਸ ਦੇ ਵਿੱਚ ਨਾਲ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੁਹਾਡਾ ਜੀਵਨ ਬਹੁਤ ਸੌਖਾ ਹੋ ਜਾਣਾ, ਚੀਜ਼ਾਂ ਬਹੁਤ ਸਸਤੀਆਂ ਹੋ ਜਾਣੀਆਂ, ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੋਊਗੀ। ਉਹ ਦੁਨੀਆ ਕਿੱਦਾਂ ਦੀ ਹੋਊਗੀ ਜਿੱਥੇ ਇਨਸਾਨ ਕੰਮ ਨਹੀਂ ਕਰਨਗੇ ਤੇ ਵਿਹਲੀਆਂ ਬਹਿ ਕੇ ਜਿਹੜੀਆਂ ਤੋੜਨਗੇ ਸਾਰੇ ਦੇ ਸਾਰੇ ਜਾਣੇ। ਚਲੋ ਹੁਣ ਕੁਛ ਕੁ ਜਿਹੜੇ ਉਹ ਕਰਦੇ ਆ ਉਹਦੇ ਤੋਂ ਇੰਨੀ ਤਕਲੀਫ ਜੇ ਬਾਕੀ ਲੋਕਾਂ ਨੂੰ ਹੁੰਦੀ ਆ, ਜਦੋਂ ਸਾਰੇ ਹੀ ਹੋ ਜਾਣਗੇ ਤਾਂ ਕਿਸ ਤਰੀਕੇ ਦੇ ਸੁਸਾਇਟੀ ਜਿਹੜੀ ਉਹ ਬਣ ਜਾਵੇਗੀ। ਸੋ ਇਹ ਇਸ ਪਾਸੇ ਵੱਲ ਨੂੰ ਇਹ ਕੁਛ ਨਾ ਕੁਛ ਜਿੰਨੇ ਵੀ ਟੈਕਨੋਲੋਜੀ ਦੇ ਇਸ ਟਾਈਮ ਮਾਲਕ ਨੇ ਜਾਂ ਇਹਨਾਂ ਕੰਪਨੀਆਂ ਦੇ ਮਾਲਕ ਨੇ ਉਹ ਇਸ ਪਾਸੇ ਵੱਲ ਨੂੰ ਜਿਹੜਾ ਉਹ ਇਸ਼ਾਰਾ ਕਰ ਰਹੇ ਹੈਗੇ ਆ। ਸੋ ਲੈਟਸ ਸੀ ਕੀ ਇਸ ਦੇ ਵਿੱਚ ਬਣਦਾ ਆ।
ਪਰ ਅੱਜ ਜ਼ਕਰਬਰਗ ਨੇ 14 ਪੇਜਾਂ ਦੀ ਚਿੱਠੀ ਦੇ ਵਿੱਚ ਇਹ ਗੱਲ ਆਖੀ ਆ ਵੀ ਅਸੀਂ ਜਿਹੜੀ ਸੁਪਰ ਇੰਟੈਲੀਜੈਂਸ ਆ ਉਸ ਨੂੰ ਹਰ ਇੱਕ ਦੇ ਹੱਥ ਤੱਕ ਪਹੁੰਚਾਉਣਾ ਚਾਹੁੰਦੇ ਹੈਗੇ ਜੀ। ਪਿਛਲੇ ਵੀਕਐਂਡ ਐਤਵਾਰ ਨੂੰ ਬੇ ਏਰੀਏ ਦੀ ਇੱਕ ਆਰਗੇਨਾਈਜੇਸ਼ਨ ਆ ਜੋ ਪੋਲੀਟੀਕਲੀ ਸਿੱਖਾਂ ਨੂੰ ਅਵੇਅਰ ਕਰਦੀ ਹੈਗੀ, ਸਿੱਖ ਕਮਿਊਨਿਟੀ ਆਰਗੇਨਾਈਜ਼ਡ ਫॉर ਪੋਲੀਟੀਕਲ ਇੰਗੇਜਮੈਂਟ, ਉਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਂਡੀਡੇਟਸ ਇਲੈਕਸ਼ਨ ਲੜ ਰਹੇ ਆ ਨਵੰਬਰ ਦੇ ਵਿੱਚ, ਜਾਂ ਡਾਕਟਰ ਐਸ਼ਾ ਬਹਾਵ ਆ ਜਿਨ੍ਹਾਂ ਦੀ ਸਪੈਸ਼ਲ ਇਲੈਕਸ਼ਨ ਹੋਣੀ ਆ ਅਗਸਤ 18, ਉਹਨਾਂ ਦੇ ਹੱਕ ਦੇ ਵਿੱਚ ਕਾਫੀ ਵੱਡਾ ਜਿਹੜਾ ਇਕੱਠ ਕੀਤਾ। ਤੇ ਉੱਥੇ 25 ਦੇ ਕਰੀਬ ਜਿਹੜੇ ਕੈਂਡੀਡੇਟਸ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਹੋਏ ਸੀ। ਨੈਣਦੀਪ ਸਿੰਘ ਫ੍ਰਿਜਨੋ ਤੋਂ ਜੋ ਸਿਟੀ ਕੌਂਸਲ ਲਈ ਰਨ ਕਰ ਰਹੇ ਹੈਗੇ ਆ, ਉਰਸੁਲਾ ਜੋਨਸ ਜੋ ਡਿਸਟ੍ਰਿਕਟ ਅਟਾਰਨੀ ਦੇ ਲਈ, ਹਰਪ੍ਰੀਤ ਸਿੰਘ, ਕਈ ਕੈਂਡੀਡੇਟ ਜਿਹੜੇ ਆ ਉਹ ਉੱਥੇ ਪਹੁੰਚੇ ਹੋਏ ਸੀ। ਤੇ ਡਾਕਟਰ ਐਸ਼ਾ ਜੋ ਬਹਾਵ ਉਹ ਵੀ ਪਹੁੰਚੀ ਹੋਈ ਸੀ। ਉਹਨਾਂ ਦੀ ਜਿਹੜੀ ਇਲੈਕਸ਼ਨ ਆ ਸਪੈਸ਼ਲ ਇਲੈਕਸ਼ਨ ਆ US ਕਾਂਗਰਸ ਦੇ ਲਈ। ਸੋ ਕਾਂਗਰਸ ਡਿਸਟ੍ਰਿਕਟ 14th ਬੇ ਏਰੀਆ ਦਾ ਜਿਹੜਾ ਹੈਗਾ, ਜਿੱਥੇ ਫਰੀਮੌਂਟ, ਯੂਨੀਵਰਸਿਟੀ, ਹੇਵਰਡ, ਨਿਊਯਾਰਕ ਵਗੈਰਾ ਦਾ ਜਿਹੜਾ ਏਰੀਆ ਹੈ ਡਬਲਨ ਤਾਈਂ, ਤੇ ਜਿਹੜੇ ਏਰੀਏ 'ਚ ਹੈਗੇ ਉਹਨਾਂ ਨੂੰ ਬੈਲਟ ਪਹੁੰਚ ਚੁੱਕੇ ਹੈਗੇ ਆ ਤੇ 18 ਅਗਸਤ ਲਾਸਟ ਡੇਟ ਆ ਬੈਲਟ ਪਾਉਣ ਦੀ। ਇਹ ਸਪੈਸ਼ਲ ਇਲੈਕਸ਼ਨ ਆ ਕਿਉਂਕਿ ਐਰਿਕ ਸਵੈਲਵੈਲ ਉਹ ਰਿਜ਼ਾਈਨ ਕਰ ਗਏ ਜਦੋਂ ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਪੂਰੇ ਸਕੈਂਡਲ ਦਾ ਜਿਹੜਾ ਉਹਨਾਂ ਦਾ ਐਕਸਪੋਜ਼ ਹੋਇਆ ਸੀ। ਸੋ ਉਹਦੀ ਜਗ੍ਹਾ ਦੇ ਉੱਤੇ ਇਹ ਡਾਕਟਰ ਐਸ਼ਾ ਬਹਾਵ ਆ। ਇਹ ਸੋ ਪਹਿਲੀ ਵਾਰੀ ਦੇਖਿਆ ਰਾਜਕਨਵੀਰ ਸਿੰਘ ਜੀ, ਮੈਂ ਈਵਨ ਬੇ ਏਰੀਏ ਦੇ ਵਿੱਚ ਬਹੁਤ ਵਾਰ ਗੁਰੂ ਘਰਾਂ ਦੀਆਂ ਇਲੈਕਸ਼ਨ ਨੂੰ ਲੈ ਕੇ ਵੱਖ-ਵੱਖ ਗਰੁੱਪ ਜਿਹੜੇ ਆ ਇੱਕ ਦੂਜੇ ਦੇ ਉਲਟ ਰਹਿੰਦੇ ਆ, ਪਰ ਇਸ ਕੈਂਡੀਡੇਟ ਦੀ ਸਪੋਰਟ ਨੂੰ ਲੈ ਕੇ ਲਗਭਗ ਸਾਰੇ ਗਰੁੱਪ ਇਕੱਠੇ ਹੈਗੇ ਆ। ਪੂਰੀ ਜਿਹੜੀ ਸਿੱਖ ਕੌਮ ਆ ਆਪਾਂ ਕਹਿ ਸਕਦੇ ਆ, ਉਹ ਮੈਜੋਰਟੀ ਦੇ ਵਿੱਚ ਡਾਕਟਰ ਐਸ਼ਾ ਬਹਾਵ ਦੀ ਸਪੋਰਟ ਕਰ ਰਹੀ ਆ। ਕਾਰਨ ਕੀ ਆ ਵੀ ਜਿਹੜੇ ਦੂਜੇ ਕੈਂਡੀਡੇਟ ਆ ਉਹਨਾਂ ਨੂੰ ਕਹਿ ਰਹੇ ਆ ਵੀ ਜੀ ਉਹਨਾਂ ਦੀ ਜਿਹੜੀ ਸਪੋਰਟ ਆ ਉਹ ਆਰਗੇਨਾਈਜੇਸ਼ਨਸ, ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਰਾਖੀ ਅਸਰਾਨੀ, ਜਿਹਨੂੰ ਪੂਰੀ ਉਹ ਸਪੋਰਟ ਕਰਦੇ ਸੀ ਕਿਉਂਕਿ ਉਹ ਤੀਜੇ ਨੰਬਰ ਤੇ ਆਈ ਸੀ, ਉਸਨੇ ਜੋ ਮਲੀਸਾ ਹਰਨਾਂਡੇਸ ਆ ਉਸ ਨੂੰ ਐਂਡੋਰਸ ਕੀਤਾ। ਇਸ ਕਰਕੇ ਜਿਹੜੇ ਪੰਜਾਬੀ ਜਾਂ ਸਿੱਖ ਮੂਲ ਦੇ ਲੋਕ ਰਹਿੰਦੇ ਆ ਬਹੁਤ ਵੱਡੀ ਗਿਣਤੀ 'ਚ, ਉਹ ਬੜੀ ਸ਼ੱਕ ਕਰਦੇ ਆ ਵੀ ਇਨਡਾਇਰੈਕਟਲੀ ਜਿਹੜੀ ਆ ਸਪੋਰਟ ਉਹਨਾਂ ਨੂੰ ਹਿੰਦੂ ਅਮਰੀਕਨ ਫਾਊਂਡੇਸ਼ਨ ਕਰ ਰਹੀ ਆ, ਜਿਹੜੀ ਵਾਰ-ਵਾਰ ਸਿੱਖਾਂ ਦਾ ਕੋਈ ਵੀ ਇਸ਼ੂ ਆਉਂਦਾ ਆ ਉਹਨਾਂ ਨੂੰ ਭੰਡਣ ਤੋਂ ਟਲਦੀ ਨਹੀਂ। ਹਰ ਇਸ਼ੂ ਦੇ ਨਾਲ ਖਾਲਿਸਤਾਨ ਨੂੰ ਜੋੜਨਾ, ਗੁਰੂ ਘਰਾਂ ਨੂੰ ਇੱਕ ਤਰ੍ਹਾਂ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ, ਜਿੱਥੇ ਕਿਤੇ ਵੀ ਕੋਈ ਇਸ਼ੂ ਹੁੰਦਾ ਹੈਗਾ ਉਹ ਪੂਰੀ ਜਿਹੜੀ ਕੋਸ਼ਿਸ਼ ਕਰਦੇ ਹੈਗੇ ਆ। ਤੇ ਜਦੋਂ ਸੱਚਾਈ ਸਾਹਮਣੇ ਆਉਂਦੀ ਆ ਫਿਰ ਉਹ ਸੱਚਾਈ ਵੀ ਨਹੀਂ ਬੋਲਦੇ ਵੀ ਇਦਾਂ ਕੁਛ ਹੋਇਆ ਸੀਗਾ। ਸੋ ਇਹ ਗੁੱਡ ਸਾਈਨ ਆ। ਈਵਨ ਦੋ ਸਾਰੇ ਆਪਸ 'ਚ ਡਿਫਰੈਂਟ ਵਿਊ ਵੀ ਰੱਖਦੇ ਆ ਵੱਖ-ਵੱਖ ਇਸ਼ੂਜ਼ ਦੇ ਉੱਤੇ, ਪਰ ਇਸ ਵਾਰ ਉਹ ਇਕੱਠੇ ਹੋਏ ਆ। ਸੋ ਕਾਫੀ ਵੱਡੀ ਮੀਟਿੰਗ ਕੀਤੀ ਗਈ ਸੀ, ਉਹਦੇ ਕੁਝ ਕਲਿੱਪ ਵੀ ਆਪਾਂ ਤੁਹਾਨੂੰ YouTube ਦੇ ਵਿੱਚ ਸੁਣਾਵਾਂਗੇ। ਸੋ ਉੱਥੇ ਕਾਫੀ ਵੱਡਾ ਇਕੱਠ ਹੋਇਆ ਤੇ ਡਾਕਟਰ ਐਸ਼ਾ ਬਹਾਵ ਦੀ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਗੱਲ ਕੀਤੀ ਗਈ। 18 ਅਗਸਤ ਤੱਕ ਜਿਹੜੇ ਆ ਬੈਲਟਸ ਆ ਉਹ ਪਹੁੰਚ ਜਾਣੇ ਚਾਹੀਦੇ ਹੈਗੇ। ਜੀ ਬਿਲਕੁਲ। ਸੋ ਲੋਕਾਂ ਦੇ ਘਰਾਂ 'ਚ ਤਾਂ ਆਲਰੇਡੀ ਜਿਹੜੇ ਹਰਜੋਤ ਸਿੰਘ ਜੀ ਬੈਲਟ ਪਹੁੰਚੇ ਹੋਏ ਆ ਤੇ ਉਹਨਾਂ ਨੇ ਜਿਹੜਾ ਹੁਣ ਇਹ ਦੇਖਣਾ ਆ ਵੀ ਆਪੋ ਆਪਣੇ ਜਿਹੜੇ ਪਸੰਦੀਦਾ ਕੈਂਡੀਡੇਟ ਆ ਉਹਨਾਂ ਨੂੰ ਤੁਸੀਂ ਸਪੋਰਟ ਕਰਕੇ ਉਹਨਾਂ ਦੇ ਹੱਕ 'ਚ ਵੋਟ ਪਾ ਕੇ ਜਿਹੜਾ ਉਹ ਪਾ ਦਿਓ। ਇਹ ਸਾਰੇ ਜਗ੍ਹਾ ਨਹੀਂ ਹੈ, ਜਿੱਦਾਂ ਦੱਸਿਆ ਵੀ ਇੱਕੋ ਡਿਸਟ੍ਰਿਕਟ ਦੀ ਜਿਹੜੀ ਇਲੈਕਸ਼ਨ ਜਿਹੜੀ ਉਹ ਹੈਗੀ ਆ। ਸੋ ਇਹ ਧਿਆਨ ਜਿਹੜਾ ਉਹ ਰੱਖਣਾ ਪੈਂਦਾ ਆ। ਸੋ ਜਿਹੜੀਆਂ ਇੱਦਾਂ ਦੀਆਂ ਇਲੈਕਸ਼ਨ ਉਹਦੇ ਵਿੱਚ ਬਹੁਤ ਘੱਟ ਵੋਟਿੰਗ ਹੁੰਦੀ ਹੈ ਯੂਜਲੀ, ਤੇ ਉਹ ਫਿਰ ਜਿਹੜਾ ਜ਼ੋਰ ਲਾ ਗਿਆ ਉਹਦਾ ਫਿਰ ਗੱਲ ਜਿਹੜਾ ਹਰਜੋਤ ਸਿੰਘ ਜੀ ਸਿਰੇ ਜਿਹੜੀ ਉਹ ਲੱਗ ਜਾਂਦੀ ਹੁੰਦੀ ਆ। ਸੋ ਦੋਨੋਂ ਹੀ ਕੈਂਡੀਡੇਟ ਉੱਥੇ ਇਸ ਟਾਈਮ ਜ਼ੋਰਾਂ ਸ਼ੋਰਾਂ ਦੇ ਨਾਲ ਆਪਣੀ ਜਿਹੜੀ ਥਾਂ ਆ ਕਾਂਗਰਸ ਦੇ ਵਿੱਚ ਪੱਕੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਜਿਹੜੀ ਆਇਸ਼ਾ ਵਹਾਬ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਇਹ ਸਟੇਟ ਸੈਨੇਟਰ ਜਿਹੜੀ ਰਹੀ ਆ, ਤੇ ਜੇ ਜਿੱਤ ਜਾਂਦੀ ਆ ਤੇ ਇਹ ਕਾਂਗਰਸ ਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਆਇਸ਼ਾ ਵਹਾਬ ਜਿਹੜੀ ਉਹ ਉੱਥੇ ਪਹੁੰਚੇ ਹੈਗੀ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ, ਪਰ ਦਿਨ ਜਿਹੜੇ ਬਹੁਤ ਹੀ ਘੱਟ ਵੋਟ ਪਾਉਣ ਦੇ ਲਈ ਰਹਿ ਗਏ ਆ। ਤੇ ਕੈਲੀਫੋਰਨੀਆ ਦੇ ਵਿੱਚ ਇਸ ਡਿਸਟ੍ਰਿਕਟ ਨੂੰ ਜਿਹੜਾ ਉਹ ਲੈ ਕੇ ਹਰਜੋਤ ਸਿੰਘ ਜੀ ਸਾਰਿਆਂ ਨੂੰ ਘਰਾਂ ਦੇ ਵਿੱਚ ਬੈਲਟ ਜਿਹੜੇ ਉਹ ਪਹੁੰਚ ਚੁੱਕੇ ਹੈਗੇ ਨੇ। ਜੇ ਸਾਈਡ ਤੇ ਪਏ ਆ ਤਾਂ ਮੇਕ ਸ਼ੋਰ ਕਰੋ ਵੀ ਆਹ ਵੀਕ ਦੇ ਵਿੱਚ ਤੁਸੀਂ ਉਹ ਭਰ ਕੇ ਤਾਂ ਆਪਣਾ ਬੈਲਟ ਆ ਉਹ ਜ਼ਰੂਰ ਵਾਪਸ ਕੱਲ ਦੇਣਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੇਲਰ ਫਾਰਮਸ ਦੇ ਦੁਆਰਾ ਹਲਪੀਨੀਓ ਪ੍ਰੋਡਕਟਸ ਉਹਨਾਂ ਨੂੰ ਵਾਪਸ ਜਿਹੜਾ ਉਹ ਬੁਲਾਉਣਾ ਪਿਆ ਆ। ਇਹ ਟੇਲਰ ਫਾਰਮ ਉਹੀ ਆ ਹਰਜੋਤ ਸਿੰਘ ਜੀ ਜਿਹੜਾ ਰੀਸੈਂਟਲੀ ਆਈਸਬਰਗ ਲੈਟਸ ਦਾ ਰੌਲਾ ਜਿਹੜਾ ਉਹ ਪਿਆ ਸੀਗਾ, ਉਹਨਾਂ ਦਾ ਹੀ ਹੁਣ ਜਿਹੜਾ ਹਲਪੀਨੀਓ
ਵਾਲੇ ਚੀਜ਼ਾਂ ਆ ਉਹਨਾਂ ਨੂੰ ਵਾਪਸ ਇਹਨਾਂ ਨੂੰ ਸੱਦਣਾ ਪਿਆ ਆ, ਰੀਕਾਲ ਕਰਨਾ ਪਿਆ ਆ। ਸੈਲਮੋਨੇਲਾ ਦਾ ਜਿਹੜਾ ਉਸ ਦੇ ਵਿੱਚ ਰਿਸਕ ਸਾਹਮਣੇ ਆਇਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਇਹਨਾਂ ਦੇ ਲਈ ਬਣ ਚੁੱਕੀ ਹੈਗੀ ਆ। ਸੋ ਜਿਹੜੇ ਆਪਾਂ ਨੂੰ ਪਤਾ ਹੀ ਆ ਕਿ ਕਹਿੰਦੇ ਵੀ ਕੋਸਟ ਸਿਟਰਸ ਡਿਸਟ੍ਰੀਬਿਊਟਰਸ ਨੂੰ ਹਲਾਪੀਨੀਓਜ਼ ਦੇ ਟੇਲਰ ਫਾਰਮਸ ਨੇ ਪ੍ਰੋਵਾਈਡ ਕੀਤੇ ਸੀਗੇ, ਤੇ ਹੁਣ ਉਹ ਜਿਹੜੇ ਸੀਗੇ ਹਲਾਪੀਨੀਓ ਜਿਹੜੇ ਚਪੋਤਲੇ ਤੇ ਕੋਡੋਬਾ ਦੇ ਉੱਤੇ ਵਰਤੇ ਗਏ ਆ, ਉਹਨਾਂ ਦੇ ਨਾਲ ਜਿਹੜਾ ਸੈਲਮੋਨੇਲਾ ਆਊਟਬ੍ਰੇਕ ਹੋਇਆ, ਇਹ ਵੀ ਮਲਟੀ ਸਟੇਟ ਆਊਟਬ੍ਰੇਕ ਆ। ਵੀ ਇਹ ਉਹਨਾਂ ਕਹਿ ਲਓ ਵੀ ਮਿਰਚਾਂ ਦੇ ਨਾਲ ਜੁੜਿਆ ਹੋਇਆ ਆ। ਐਤਵਾਰ ਨੂੰ ਕੱਲ ਟੇਲਰ ਫਰੈਸ਼ ਫੂਡਸ ਨੇ ਜਿਹੜਾ ਉਹ ਆਖਿਆ ਸੀ, ਕਹਿੰਦੇ ਵੀ ਸਾਨੂੰ ਕੁਝ ਨਹੀਂ ਪਤਾ ਵੀ ਇਹਦੇ ਨਾਲ ਕੋਈ ਬਿਮਾਰ ਵੀ ਹੋਇਆ ਜਿਹੜਾ ਹੋਵੇ, ਪਰ ਹੁਣ ਇਹ ਜਿਹੜਾ ਪਤਾ ਲੱਗ ਰਿਹਾ ਆ, US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਕੋਈ ਔਨਗੋਇੰਗ ਰਿਸਕ ਤਾਂ ਨਹੀਂ ਹੈਗਾ ਰੈਸਟੋਰੈਂਟਸ ਦੇ ਜਿਹੜੇ ਉੱਤੇ, ਪਰ 350 ਤੋਂ ਵੱਧ ਲੋਕ ਇਸ ਦੇ ਕਰਕੇ ਬਿਮਾਰ ਪਏ ਆ, ਜਿਨ੍ਹਾਂ ਦੇ ਵਿੱਚੋਂ 36 ਜਣਿਆਂ ਨੂੰ ਹਸਪਤਾਲ ਦੇ ਵਿੱਚ ਵੀ ਦਾਖਲ ਕਰਨਾ ਜਿਹੜਾ ਉਹ ਪਿਆ ਸੀ। ਇਹ CDC ਤੇ FDA ਦਾ ਆਪਣਾ ਜਿਹੜਾ ਉਹ ਆંકੜਾ ਜਿਹੜਾ ਉਹ ਦੱਸਿਆ ਜਾਂਦਾ ਹੈਗਾ ਆ। ਸੋ ਸੈਲਮੋਨੇਲਾ ਕਾਫੀ ਜ਼ਿਆਦਾ ਇਹ ਜਿਹੜਾ ਫੈਲ ਜਾਂਦਾ ਆ। CDC ਐਸਟੀਮੇਟ ਕਰਦਾ ਆ ਵੀ ਹਰ ਸਾਲ ਤਕਰੀਬਨ 13 ਲੱਖ ਇਨਫੈਕਸ਼ਨਸ ਇਸ ਦੇ ਨਾਲ ਹੁੰਦੀਆਂ, ਜਿਨ੍ਹਾਂ ਦੇ ਵਿੱਚੋਂ 420 ਮੌਤਾਂ ਜਿਹੜੀਆਂ ਉਹ ਹੋ ਜਾਂਦੀਆਂ ਹੈਗੀਆਂ। ਸੋ US ਦੇ ਵਿੱਚ ਇਸ ਮੌਕੇ ਹੀ ਕਈ ਹੋਰ ਪ੍ਰੋਡਕਟਸ ਦੇ ਕਰਕੇ ਸੈਲਮੋਨੇਲਾ ਆਊਟਬ੍ਰੇਕ ਜਿਹੜੇ ਆ ਉਹ ਚੱਲ ਰਹੇ ਹੈਗੇ ਆ, ਤੇ ਉਹਨਾਂ ਦੇ ਵਿੱਚ ਹੁਣ ਇਨਫੇਮਸ ਟੇਲਰ ਫਾਰਮਸ ਦੀ ਇਹ ਜਿਹੜੇ ਹਾਲਾਪੀਨੋ ਆ ਉਹ ਵੀ ਐਡ ਹੋ ਚੁੱਕੀ ਆ। ਕੁਝ ਕੁ ਖਬਰਾਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ ਆਈਸ ਨਾਲ ਕਨੈਕਟਡ ਹੈ, ਤੇ ਉਹ ਕਿਉਂਕਿ ਆਪਾਂ ਹੈਡਲਾਈਨਸ ਕਰ ਲੈਂਦੇ, ਸਾਡਾ ਸਮਾਂ ਸਮਾਪਤੀ ਵਾਲੀ ਆ। ਹੁਣ ਇਹ ਖਬਰ ਆ ਰਹੀ ਹੈ ਵੀ ਜਿੰਨੇ ਵੀ ਆਈਸ ਦੇ ਆਫੀਸਰਸ ਆ ਜੋ ਫੀਲਡ ਦੇ ਵਿੱਚ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ, ਉਹਨਾਂ ਦੇ ਹੁਣ ਬੋਡੀ ਕੈਮਰਾਜ਼ ਲੱਗਣਗੇ। ਅਗਸਤ ਮਹੀਨੇ ਤੱਕ ਸਾਰਿਆਂ ਦੇ ਕੈਮਰੇ ਲੱਗਣਗੇ। ਆਈਸ ਦੇ ਡਾਇਰੈਕਟਰ ਡੇਵਿਡ ਵੈਂਚੁਰੈਲਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈਗਾ। ਇਹ ਕਿਉਂ ਵਾਪਰਿਆ? ਕਿਉਂਕਿ 3 ਕਹਿੰਦੇ ਵੀ ਹਾਈ ਪ੍ਰੋਫਾਈਲ ਸ਼ੂਟਿੰਗਸ ਹੋਈਆਂ ਸੀਆਂ ਜਿਹਦੇ ਵਿੱਚ ਇਸ ਸਾਲ ਦੇ ਵਿੱਚ, ਤੇ ਤਿੰਨਾਂ ਦੇ ਵਿੱਚ ਕੋਈ ਵੀ ਜਿਹੜਾ ਆਈਸ ਦਾ ਆਫੀਸਰ ਸੀ ਉਹ ਕੈਮਰਾ ਨਹੀਂ ਉਹਨਾਂ ਨੇ ਪਾਇਆ ਹੋਇਆ ਸੀਗਾ। ਸੋ ਜਿਹੜੇ ਸੈੱਲਫੋਨ ਜਾਂ ਡੋਰਬੈਲ ਕੈਮਰਾਜ਼ ਆ ਉਹਨਾਂ ਦੀ ਫੁਟੇਜ ਦੇਖ ਕੇ ਪਤਾ ਚੱਲਿਆ ਵੀ ਕਿਸ ਤਰ੍ਹਾਂ ਇਹ ਵਾਪਰਿਆ ਹੈਗਾ। ਸੋ ਆਈਸ ਦੇ ਸਾਰੇ ਏਜੰਟਸ ਜੋ ਆ ਉਹ ਹੁਣ ਕੈਮਰਾ ਪਾਣਗੇ। ਇੱਕ ਖਬਰ ਆ ਰਹੀ ਸਿਆਟਲ ਤੋਂ ਵੀ ਸਿਆਟਲ ਦੇ ਵਿੱਚ ਐਮਾਜ਼ੋਨ ਦੇ ਕੁਝ ਜਿਹੜੇ ਡਿਲੀਵਰੀ ਡਰਾਈਵਰਸ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਜੋ ਸਿਆਟਲ ਦੇ ਵਿੱਚ ਆ ਉਹਨਾਂ ਨੇ ਕਿਹਾ ਵੀ ਮਲਟੀਪਲ ਇਲੀਗਲ ਐਮਾਜ਼ੋਨ ਡਿਲੀਵਰੀ ਡਰਾਈਵਰਸ ਉਹ ਜੌਬ ਕਰ ਰਹੇ ਸੀ, ਡਿਲੀਵਰ ਕਰ ਰਹੇ ਸੀ ਪੈਕੇਜਸ, ਤੇ ਐਮਾਜ਼ੋਨ ਨੂੰ ਕਹਿੰਦੇ ਵੀ ਬੈਟਰ ਜੌਬ ਕਰਨੀ ਚਾਹੀਦੀ ਆ, ਇਲੀਗਲ ਵਰਕਰਸ ਨੂੰ ਡਿਪੋਰਟ ਕਰਨਾ ਚਾਹੀਦਾ, ਉਹਨਾਂ ਨੂੰ EMPLOYE ਨਹੀਂ ਕਰਨਾ ਚਾਹੀਦਾ। EMPLOYERS ਜਿਹੜੇ ਉਹਨਾਂ ਨੂੰ ਹਾਇਰ ਕਰਦੇ ਆ ਉਹ ਅਕਾਊਂਟੇਬਲ ਹੋਊਗੇ। ਜੁਲਾਈ ਮਹੀਨੇ ਦੇ ਵਿੱਚ 51,000 ਲੋਕਾਂ ਨੂੰ ਅਰੈਸਟ ਕੀਤਾ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ, ਜਿਹੜੀ ਕਿ ਆਈਸ ਨੂੰ ਓਵਰਸੀ ਕਰਦੀ ਹੈਗੀ ਆ। ਜੂਨ ਦੇ ਵਿੱਚ 43,000 ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਡਿਪਾਰਟਮੈਂਟ ਨੇ ਇਹ ਵੀ ਕਿਹਾ ਹੈ ਵੀ ਐਵਰੇਜ 20 ਤੋਂ 40 ਲੋਕ ਹਰ ਰੋਜ਼ 에ਅਰਪੋਰਟ ਦੇ ਉੱਤੇ ਅਰੈਸਟ ਕੀਤੇ ਜਾਂਦੇ ਹੈਗੇ ਆ। ਕੁਝ ਖਬਰਾਂ ਇਦਾਂ ਦੀਆਂ ਵੀ ਆ ਰਹੀਆਂ ਵੀ ਕਈ ਵਾਰੀ ਜਦੋਂ ਤੁਸੀਂ ਆਨੇ ਆ, ਇੱਕ ਕਹਿੰਦੇ ਵੀ ਪੰਜਾਬੀ ਮੂਲ ਦੀ ਜਿਹੜੀ ਸੀਗੀ ਬੀਬੀ ਉਹ ਕੈਨੇਡਾ ਤੋਂ ਅਮਰੀਕਾ ਆ ਰਹੀ ਸੀ ਤੇ ਵਿਜ਼ਟਰ ਵੀਜ਼ੇ ਤੇ ਸੀ, ਉਹਨ ਲਹਿੰਗਾ ਵਗੈਰਾ ਆਪਣਾ ਵਿੱਚ ਰੱਖਿਆ ਸੀ। ਤੇ ਜਦੋਂ ਉਹਨਾਂ ਨੇ ਦੇਖਿਆ ਤੇ ਪੁੱਛਿਆ ਵੀ ਵਿਜ਼ਟ ਕਰਨ ਜਾਣਾ ਜਾਂ ਕੀ, ਉਹ ਵਿੱਚ ਕਹਿੰਦੇ ਵਿਆਹ ਦੇ ਕਾਰਡ ਵੀ ਸੀ। ਸੋ ਉੱਥੋਂ ਹੀ ਉਹਨਾਂ ਨੇ ਵਾਪਸ ਕਰ ਦਿੱਤਾ, ਨਾਲ 10 ਸਾਲਾਂ ਦੀ ਜਿਹੜੀ ਆ ਉਹਨਾਂ ਦੇ ਉੱਤੇ ਪ੍ਰੋਬੇਸ਼ਨ ਲਾ ਦਿੱਤੀ ਵੀ ਤੁਸੀਂ ਅਮਰੀਕਾ 'ਚ ਐਂਟਰ ਨਹੀਂ ਹੋ ਸਕਦੇ। ਇੱਕ ਹੋਰ ਸਾਊਥ ਇੰਡੀਅਨ ਮੂਲ ਦੇ ਲੋਕ ਸੀਗੇ, ਉਹ ਵਿਜ਼ਿਟ ਕਰਨ ਆ ਰਹੇ ਸੀ ਅਮਰੀਕਾ 'ਚ, ਤੇ ਉਹਨਾਂ ਨੇ ਆਪਣੇ ਜਿਹੜੇ ਬੈਗ ਸੀਗੇ ਉਹਨਾਂ ਦੇ ਵਿੱਚ ਭਾਂਡੇ ਰੱਖੇ ਹੋ ਸੀ। ਕਈ ਵਾਰ ਤੁਹਾਨੂੰ ਪਤਾ ਆ ਵੀ ਆਪਾਂ ਵੀ ਜਦੋਂ ਜਾਂਦੇ ਆ ਪੰਜਾਬ ਜਾਂ ਹੋਰ ਉੱਥੋਂ ਭਾਂਡੇ ਲੈ ਆਣੇ ਹੈਗੇ ਆ, ਤੇ ਉਹ ਜੋ ਇਮੀਗ੍ਰੇਸ਼ਨ ਆਫੀਸਰ ਸੀ ਕਹਿੰਦਾ ਵੀ ਤੁਸੀਂ ਤਾਂ ਵਿਜ਼ਿਟ ਕਰਨ ਚੱਲਦੇ ਆ, ਵੀ ਇਹ ਭਾਂਡੇ ਲੈ ਕੇ ਕਿੱਥੇ ਤੱਕ ਚੱਲੇ ਹੈਗੇ ਆ, ਤੇ ਉੱਥੋਂ ਹੀ ਉਹਨਾਂ ਨੇ ਉਹਨਾਂ ਨੂੰ ਵਾਪਸ ਡਿਪੋਰਟ ਕਰ ਦਿੱਤਾ। ਸੋ ਇੰਨੀ ਸਖਤੀ ਹੈਗੀ ਆ, ਕਿੱਥੇ ਮਿਨਿਊਟਲੀ ਜਿਹੜੀ ਕੱਲੀ ਚੀਜ਼ ਜਿਹੜੀ ਆ ਉਹ ਬਾਅਦ ਚ ਕਰ ਰਹੇ ਹੈਗੇ ਆ ਜੀ। ਤੇ ਆਈਸ ਦੀ ਡਿਟੈਂਸ਼ਨ ਦੇ ਵਿੱਚ ਕਹਿੰਦੇ ਵੀ ਲੋਕਾਂ ਦੀ ਜਿਹੜੀ ਮੌਤਾਂ ਦੀ ਗਿਣਤੀ ਆ ਉਹ 22 ਸਾਲਾਂ ਦੇ ਬਾਅਦ ਇੰਨੀ ਜ਼ਿਆਦਾ ਹਾਈ ਹੋਈ ਹੈਗੀ ਆ। ਬਹੁਤ ਸਾਰੇ ਲੋਕਾਂ ਦੀ ਜਿਨ੍ਹਾਂ ਨੂੰ ਆਈਸ ਵੱਲੋਂ ਡਿਟੇਨ ਕੀਤਾ ਗਿਆ ਆ ਉਹਨਾਂ ਦੀਆਂ ਮੌਤਾਂ ਹੋਈਆਂ ਆ। ਆਪਾਂ ਤੁਹਾਡੇ ਨਾਲ ਵਾਰ-ਵਾਰ ਕਈ
ਕਈ ਵੱਖ-ਵੱਖ ਟਾਈਮ ਦੇ ਉੱਤੇ ਉਹ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ। ਜੀ, ਰੀਸੈਂਟਲੀ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਹੀ ਆ ਆਈਸ ਦੇ ਨਾਲ ਹੀ ਜਿਹੜੀ ਉਹ ਸੰਬੰਧਿਤ ਆ, ਇਹ ਬੈਲਟੀਮੋਰ ਤੋਂ ਆ ਰਹੀ ਆ। ਜੀ। ਬੈਲਟੀਮੋਰ ਦੇ ਸ਼ਹਿਰ ਨੇ ਇੱਕ ਲਾ ਪਾਸ ਕੀਤਾ ਸੀਗਾ, ਜਿਸ ਵਿੱਚ ਇਹ ਕਹਿੰਦੇ ਸੀਗੇ ਵੀ ਜਿਹੜੇ ਆਈਸ ਦੇ ਏਜੰਟਸ ਆ ਉਹ ਸਕੂਲ ਪ੍ਰਾਪਰਟੀ ਦੇ ਉੱਤੇ ਅਲਾਉਡ ਨਹੀਂ ਹੈਗੇ। ਉੱਥੇ ਕਹਿੰਦੇ ਵੀ 2 ਜਿਹੜੇ ਪੇਰੈਂਟਸ ਆ ਬੈਲਟੀਮੋਰ ਦੇ ਵਿੱਚ, ਜੂਨ ਮਹੀਨੇ ਦੀ ਇਹ ਜਿਹੜੀ ਖਬਰ ਆ, ਪਰ ਵੀਡੀਓ ਹੁਣ ਸਾਹਮਣੇ ਆਈ ਆ ਵੀ 2 ਜਿਹੜੇ ਪੇਰੈਂਟਸ ਆ ਉਹਨਾਂ ਨੂੰ ਡਿਟੇਨ ਕਰ ਰਹੀ ਸੀਗੀ ਆਈਸ, ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਉੱਥੇ ਕਾਲ ਕੀਤੀ ਜਿਹੜੀ ਹੋ ਗਈ ਹੈਗੀ ਆ। ਹਜ਼ੂਜ਼ ਸੈਂਚੇਜ਼ ਤੇ ਉਸਦਾ ਜਿਹੜਾ ਪਾਰਟਨਰ ਆ ਐਡਰੀਨਾ ਸੈਂਚੇਜ਼, ਉਹਨਾਂ ਨੂੰ ਜਿਹੜਾ ਆਈਸ ਨੇ ਕਸਟਡੀ ਦੇ ਵਿੱਚ ਲਿਆ ਸੀ ਜਦ ਆਪਣੀ ਉਹ ਕੁੜੀ ਨੂੰ ਐਲੀਮੈਂਟਰੀ ਮਿਡਲ ਸਕੂਲ ਦੇ ਵਿੱਚ ਜੂਨ 11 ਨੂੰ ਛੱਡਣ ਦੇ ਲਈ ਉੱਥੇ ਪਹੁੰਚੇ ਜਿਹੜੇ ਉਹ ਹੋਏ ਸੀਗੇ। ਤੇ ਵੀਡੀਓ ਇਹ ਦਿਖਾ ਰਹੀ ਆ ਵੀ ਜਿਹੜਾ ਬਾਲਟੀਮੋਰ ਪੁਲਿਸ ਆਫਿਸਰ ਆਈਸ ਦੇ ਏਜੰਟਸ ਨੂੰ ਕਹਿ ਰਿਹਾ ਆ ਵੀ ਤੁਸੀਂ ਸਕੂਲ ਪ੍ਰਾਪਰਟੀ ਦੇ ਉੱਤੇ ਅਲਾਉਡ ਨਹੀਂ ਹੈਗੇ। ਬਾਲਟੀਮੋਰ ਸ਼ਹਿਰ ਨੇ ਲਾ ਪਾਸ ਕੀਤਾ ਸੀਗਾ ਵੀ ਪੁਲਿਸ ਵਾਲੀ ਜਿਹੜੀ ਲੋਕਲ ਪੁਲਿਸ ਆ ਉਹ ਆਈਸ ਦੇ ਨਾਲ ਕੋਆਪਰੇਟ ਸਾਥ ਨਹੀਂ ਜਿਹੜੀ ਉਹ ਦੇਵੇਗੀ। ਸੋ DHS ਵਾਲਿਆਂ ਦਾ ਉਹੀ ਘੜਿਆ ਘੜਾਇਆ ਬਿਆਨ, ਇਹਨਾਂ ਨੇ ਗੱਲ ਨਹੀਂ ਜੀ ਮੰਨੀ, ਇਹਨਾਂ ਨੇ ਵਾਇਲੈਂਟਲੀ ਰੈਜ਼ਿਸਟ ਕੀਤਾ ਅਰੈਸਟ ਨੂੰ, ਤੇ ਆਪਣੀ ਜਿਹੜਾ ਵਹੀਕਲ ਆ ਉਸ ਦੀ ਵਰਤੋਂ ਜਿਹੜੀ ਉਹ ਕੀਤੀ ਲਾ ਐਨਫੋਰਸਮੈਂਟ ਤੋਂ ਭੱਜਣ ਦੇ ਲਈ, ਤੇ ਉਹਨਾਂ ਨੇ ਆਈਸ ਦੇ ਅਫਸਰ ਨੂੰ ਜਿਹੜਾ ਉਹ ਨਾਲ ਡਰੈਗ ਜਿਹੜਾ ਉਹ ਕੀਤਾ ਹੈਗਾ ਆ। DHS ਦਾ ਪਹਿਲਾਂ ਬਿਆਨ ਇਹ ਆਇਆ ਸੀਗਾ, ਉਹਨਾਂ ਨੇ ਤਾਂ ਇਹ ਵੀ ਜਿਹੜਾ ਉਹ ਕਿਹਾ ਵੀ ਅਫਸਰਾਂ ਦੇ ਘਸੁੰਨ ਮੁੱਕੀ ਵੀ ਇਹਨਾਂ ਦੇ ਦੁਆਰਾ ਕੀਤੀ ਗਈ ਆ, ਤੇ ਬਾਅਦ ਦੇ ਵਿੱਚ ਆਪਣੇ ਹੀ ਐਫੀਡੇਵਿਟ ਦੇ ਵਿੱਚ ਕਹਿੰਦੇ ਵੀ ਮਿਨੀਮਲ ਫਿਜ਼ੀਕਲ ਰੈਜ਼ਿਸਟੈਂਸ ਸੀਗੀ, ਵੀ ਉਹ ਲੋਕ ਤਾਂ ਜਿਹੜਾ ਉਹ ਨਾ ਨੁੱਕਰ ਵੀ ਨਹੀਂ ਸੀ ਕਰ ਰਹੇ ਜਦ ਉਹਨਾਂ ਨੂੰ ਡਿਟੇਨ ਕਰ ਰਹੇ ਸੀਗੇ। ਸੋ ਆਈਸ ਵਾਲੇ ਖਾਸਾ ਝੂਠ ਜਿਹੜਾ ਉਹ ਬੋਲਦੇ ਆ ਪਬਲਿਕਲੀ, ਪਰ ਅਦਾਲਤਾਂ ਦੇ ਵਿੱਚ ਫਿਰ ਉਹ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਹੈਗੀਆਂ ਆ। ਸੋ ਇਹ ਚੀਜ਼ ਜਿਹੜੀ ਹੋਈ ਆ ਵੀ ਨਿਆਣੇ ਛੱਡਣ ਗਿਆ ਨੂੰ ਵੀ ਇਹ ਬਖਸ਼ ਜਿਹੜਾ ਉਹ ਨਹੀਂ ਰਹੇ ਹੈਗੇ। ਤਾਂ ਇਹ ਵੀਡੀਓ ਹੁਣ ਖਾਸੀ ਜਿਹੜੀ ਉਹ ਇਸ ਟਾਈਮ ਵਾਇਰਲ ਹੋ ਰਹੀ ਹੈਗੀ ਆ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣਾ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਹੈ, ਤੇ ਜਾਣ ਤੋਂ ਪਹਿਲਾਂ ਜਿਹੜਾ ਦੱਸਦੇ ਜਾਈਏ ਬੀਤੇ ਸ਼ਨੀਚਰਵਾਰ ਨੂੰ ਜਿਹੜਾ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਦਾ ਪ੍ਰੋਗਰਾਮ ਜੋ ਇੱਕ ਵੀਕ ਫ੍ਰੈਜ਼ਨੋ ਦੇ ਵਿੱਚ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ, ਤੇ ਉਹ ਬਹੁਤ ਹੀ ਸਫਲਤਾਪੂਰਵਕ ਸੰਪੂਰਨ ਹੋਇਆ। ਪੂਰੇ ਖਚਾ ਖਚ ਭਰੇ ਹਾਲ ਦੇ ਵਿੱਚ ਮਾਪੇ ਤੇ ਬੱਚਿਆਂ ਨੇ ਜਿਹੜਾ ਗ੍ਰੈਜੂਏਸ਼ਨ ਇਸ ਪ੍ਰੋਗਰਾਮ ਦੀ, ਇਸ ਕੈਂਪ ਦੀ ਜਿਹੜੀ ਉਹ ਕੀਤੀ। ਕੈਲਗਰੀ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਆਰਟਿਸਟ ਪਰਮ ਸਿੰਘ ਹੁਣਾਂ ਨੇ ਉਹਨਾਂ ਦੀਆਂ ਪੇਂਟਿੰਗਸ ਦੀ ਐਗਜ਼ੀਬਿਸ਼ਨ ਤੇ ਉਹਨਾਂ ਦੇ ਦੁਆਰਾ 2 ਜਿਹੜੇ ਸਵੇਰ ਅਤੇ ਸ਼ਾਮ ਦੀਆਂ ਕਲਾਸਾਂ ਦੇ ਜ਼ਰੀਏ ਜਿਹੜਾ ਆਰਟ ਕੈਂਪ ਆ ਉਹਨਾਂ ਨੂੰ ਜਿਹੜਾ ਉਹ ਪੂਰਿਆਂ ਜਿਹੜਾ ਉਹ ਕੀਤਾ। ਉਸ ਦੀਆਂ ਤਸਵੀਰਾਂ ਆਲਰੇਡੀ ਸ਼ੇਅਰ ਕਰ ਦਿੱਤੀਆਂ ਗਈਆਂ, ਤੇ ਬਾਕੀ ਦਾ ਜਿਹੜਾ ਪ੍ਰੋਗਰਾਮ ਆ ਉਸ ਦੀ ਜਿਹੜੀ ਵੀਡੀਓ ਆ ਉਹ ਬਹੁਤ ਹੀ ਜਲਦ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਤੁਹਾਨੂੰ ਜਿਹੜੀ ਉਹ ਦੇਖਣ ਨੂੰ ਮਿਲੇਗੀ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਉਹਨਾਂ ਪੇਰੈਂਟਸ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਬੱਚੇ ਰੋਜ਼ਾਨਾ ਇੱਥੇ ਲੈ ਕੇ ਆਂਦੇ ਤੇ ਉਹਨਾਂ ਨੂੰ ਇਸ ਆਰਟ ਦੇ ਨਾਲ ਜਿਹੜਾ ਉਹ ਜੋੜਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ। ਸੋ ਸਭ ਦਾ ਹੀ ਬਹੁਤ ਬਹੁਤ ਤਹਿ ਦਿਲੋਂ ਜਿਹੜਾ ਧੰਨਵਾਦ। ਅਗਲੇ ਸਾਲ ਤਕਰੀਬਨ ਇਸੇ ਹੀ ਵਕਤ ਆਪਣੀ ਕੋਸ਼ਿਸ਼ ਹੋਊਗੀ ਵੀ ਜਿਹੜੇ ਇਹ ਹਫਤੇ ਦੇ ਵਿੱਚ ਹੋਇਆ ਅਗਸਤ ਦੇ ਪਹਿਲੇ ਵੀਕ ਜਾਂ ਜੁਲਾਈ ਦੇ ਅਖੀਰਲੇ ਵੀਕ, ਉਹ ਆਪਾਂ ਫਿਰ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਐਗਜ਼ੈਕਟ ਡੇਟਸ ਅਗਲੇ ਸਾਲ ਦੇ ਲਈ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਹੀ, ਤੇ ਉਹ ਆਪਾਂ ਜਿਹੜੀਆਂ ਅਗਲੀ ਵਾਰ ਵੀ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਆ ਉਹ ਲਾਉਣ ਦੀ ਜਿਹੜੀ ਸਾਡੀ ਕੋਸ਼ਿਸ਼ ਹੋਵੇਗੀ। ਸੋ ਜ਼ਰੂਰ ਅਗਲੇ ਸਾਲ ਦੇ ਲਈ ਜਿਹੜੇ ਬੱਚੇ ਮਿਸ ਕਰ ਗਏ ਆ ਤੇ ਉਹ ਚਾਹੁੰਦੇ ਸੀਗੇ ਵੀ ਇਸ ਕੈਂਪ ਦੇ ਵਿੱਚ ਹਿੱਸਾ ਲੈਣਾ, ਉਹ ਅਗਲੇ ਸਾਲ ਜ਼ਰੂਰ ਜਿਹੜਾ ਉਹ ਰੈਡੀ ਜਿਹੜਾ ਉਹ ਰਹਿਣ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਤੇ ਜਲਦੀ ਹੀ ਉਸ ਦੀ ਜਿਹੜੀ ਕਵਰੇਜ ਆ ਉਹ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ ਦੇਖੋਗੇ ਵੀਡੀਓ ਦੇ ਰੂਪ ਦੇ ਵਿੱਚ ਵੀ ਫੁੱਲ। ਬਹੁਤ ਸਾਰੇ ਸਾਡੇ ਜਿਹੜੇ ਸਰੋਤੇ ਆ ਉਹ ਪੁੱਛਦੇ ਰਹਿੰਦੇ ਆ ਵੀ ਪਰਮ ਸਿੰਘ ਉਹਨਾਂ ਦੀਆਂ ਜਿਹੜੀਆਂ ਪੇਂਟਿੰਗਸ ਆ ਜਿਹੜੀਆਂ ਉਹਨਾਂ ਨੇ ਤਿਆਰ ਕੀਤੀਆਂ ਕਿੱਥੋਂ ਮਿਲਣੀਆਂ। ਉਹ ਜੁਬਾ ਸਿਟੀ ਨਗਰ ਕੀਰਤਨ ਜਦੋਂ ਹੋਣਾ ਉਹ 4 ਦਿਨ ਉਹਨਾਂ ਸਟਾਲ ਲਾਉਂਦੇ ਆ, ਉੱਥੇ ਬਹੁਤ ਸਾਰੇ ਆਪਣੇ ਲੋਕਾਂ ਨੇ ਨਵੇਂ ਘਰ ਲਏ ਆ, ਉਹਨਾਂ ਘਰਾਂ ਦੇ ਵਿੱਚ ਉਹਨਾਂ ਦੀਆਂ ਪੇਂਟਿੰਗਸ ਦਾ ਜਿਹੜਾ ਲਾਓ ਤੇ ਸ਼ਿੰਗਾਰ ਬਣਾਓ ਆਪਣੇ ਘਰ ਨੂੰ, ਕਿਉਂਕਿ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਉੱਤੇ ਉਹਨਾਂ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਹੁੰਦੀਆਂ ਹੈਗੀਆਂ। ਪੰਜਾਬ ਆਰਟ ਗੈਲਰੀ ਤੁਸੀਂ ਸਰਚ ਕਰ ਸਕਦੇ ਆ ਗੂਗਲ ਤੇ ਉੱਥੇ ਆਨਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਆ, ਤੇ ਜੇ ਤੁਸੀਂ ਜਦੋਂ ਪਿਕ ਕਰਨੀ ਆ
ਤੇ ਫਿਰ ਨਵੰਬਰ ਦੇ ਵਿੱਚ ਜਿਹੜਾ ਜੁੱਬਾ ਸਿਟੀ ਨਗਰ ਕੀਰਤਨ ਹੋਣਾ ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ। punjabartgallery.com ਦੇ ਉੱਤੇ ਤੁਸੀਂ ਇਹ ਜਿਹੜਾ ਦੱਸਿਆ ਵੀ ਬਾਏ ਕਰ ਸਕਦੇ ਆ। ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਲੈਂਦੇ ਆ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।